ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 5 ਜਨਵਰੀ ਦਿਨ ਵੀਰਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ, ਰਜਿੰਦਰ ਚੌਹਾਨ ਜੀ ਬੇਕਰਸਫੀਲਡ ਤੋਂ, ਜੱਸੀ ਗਿੱਲ ਜੀ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰੀਏ। ਕਹਿੰਦੇ ਰਾਸ਼ਟਰਪਤੀ ਵੀ ਨੋਟਬੰਦੀ ਦੇ ਉੱਤੇ ਬੋਲੇ ਨੇ ਵੀ ਨੋਟਬੰਦੀ ਨਾਲ ਅਸਥਾਈ ਆਰਥਿਕ ਮੰਦੀ ਆਈ ਆ ਤੇ ਨਾਲ ਹੀ ਜਿਤਾਈ ਵੀ ਠੀਕ ਹੋਣ ਦੀ ਸੰਭਾਵਨਾ ਵੀ ਆ। ਦੇਖੋ, ਰਾਸ਼ਟਰਪਤੀ ਕਿਉਂ ਕਹਿ ਰਹੇ ਆ, ਪ੍ਰਧਾਨ ਮੰਤਰੀ ਕਿਉਂ ਨਹੀਂ ਕਹਿ ਰਿਹਾ? ਰਾਸ਼ਟਰਪਤੀ ਨੇ ਕਿਹਾ ਚਲੋ ਉਹ ਸਾਡੇ ਦੇਸ਼ ਦੇ ਪ੍ਰਥਮ ਨਾਗਰਿਕ ਆ, ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ। ਪ੍ਰਧਾਨ ਮੰਤਰੀ ਕਿਉਂ ਨਹੀਂ ਇਹ ਗੱਲ ਕਹਿ ਰਿਹਾ ਕਿ ਆਰਥਿਕ ਮੰਦਹਾਲੀ ਆਈ ਹੈ? ਉਹ ਤੇ ਜਦੋਂ ਵੀ ਬੋਲਦਾ ਕਹਿੰਦਾ ਕਿ ਇਹਦੇ ਨਾਲ ਅਸੀਂ ਸਮਗਲਰ ਆ ਜਿਹੜੇ ਉਹ ਵੀ ਤੋੜ ਸੁੱਟੇ ਆ, ਅਸੀਂ ਅੱਤਵਾਦ ਹੈ ਉਹਦਾ ਵੀ ਲੱਕ ਭੰਨ ਦਿੱਤਾ, ਪਤਾ ਨਹੀਂ ਕਿਹਦਾ ਕਹਿੰਦਾ ਲੱਕ ਖਰਾਬ ਕਰ ਦਿੱਤਾ। ਪਰ ਅੱਜ ਰਾਸ਼ਟਰਪਤੀ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਉਲਟ ਜਿਹੜੀ ਇਹ ਗੱਲ ਕਹੀ ਹੈ, ਇੱਕ ਫਿਕਰੇ 'ਚ ਗੱਲ ਮੁੱਕ ਜਾਂਦੀ ਹੈ ਕਿ ਅਸਥਾਈ ਰੂਪ 'ਚ ਆਰਥਿਕ ਮੰਦਹਾਲੀ ਆ, ਆਉਣ ਵਾਲੇ ਸਮੇਂ 'ਚ ਠੀਕ ਹੋ ਜਾਏਗੀ। ਉਹ ਤੇ ਸਭ ਨੂੰ ਪਤਾ ਕਿ ਇਹ ਸਦੀਵੀ ਤੇ ਹੈ ਨਹੀਂ, ਅਸਥਾਈ ਰੂਪ ਦੇ ਵਿੱਚ ਆ। ਪਰ ਜਿਹੜੀ ਅਸਥਾਈ ਰੂਪ ਦੇ ਵਿੱਚ ਘਾਟਾ ਪਾ ਗਈ ਹੈ, ਉਸ ਘਾਟੇ ਨੂੰ ਰਿਕਵਰ ਕਿਵੇਂ ਕੀਤਾ ਜਾਏਗਾ, ਇਸ ਚੀਜ਼ ਦੀ ਕੋਈ ਵੀ ਜਾਣਕਾਰੀ ਨਹੀਂ ਦੇ ਰਿਹਾ। ਹੁਣ ਇਹ ਸਵਾਲ ਇਹੀ ਉੱਠਦਾ ਕਿ ਪ੍ਰਧਾਨ ਮੰਤਰੀ ਇਸ ਚੀਜ਼ ਨੂੰ ਤਸਲੀਮ ਕਿਉਂ ਨਹੀਂ ਕਰਦਾ, ਕਿਉਂ ਨਹੀਂ ਮੰਨਦਾ ਕਿ ਅਸੀਂ ਇਹਨਾਂ ਕੋ ਘਾਟਾ ਹੁਣ ਖਾ ਚੁੱਕੇ ਹਾਂ। ਦੇਖੋ, ਕਾਲੇ ਧਨ ਦਾ ਇਹਨਾਂ ਨੇ ਕਿਹਾ ਸੀ, ਅੱਜ ਹੀ ਇੱਕ ਆਫੀਸ਼ੀਅਲ ਨਿਊਜ਼ ਪੋਰਟਲ ਨੇ ਆંકੜੇ ਜਾਰੀ ਕੀਤੇ ਆ। ਉਹ ਕਹਿੰਦੇ ਕਿ ਵੈਸੇ ਤੇ RBI ਨੇ 10 ਦਸੰਬਰ ਤੋਂ ਬਾਅਦ ਦੇ ਆંકੜੇ ਜਾਰੀ ਨਹੀਂ ਕੀਤੇ। ਕਿਉਂ ਨਹੀਂ ਕੀਤੇ ਇਹ ਹੁਣ RBI ਦੱਸ ਸਕਦਾ, ਪਰ ਜਿਹੜੇ ਉਹਨਾਂ ਨੇ ਇਕੱਠੇ ਕੀਤੇ ਉਹ ਕਹਿੰਦੇ ਕਿ ਲਗਭਗ 14.5 ਲੱਖ ਕਰੋੜ ਰੁਪਈਆ ਜਿਹੜਾ ਉਹ ਬੈਂਕਾਂ ਦੇ ਵਿੱਚ ਆ ਚੁੱਕਾ ਹੈ। ਹੁਣ 15,40,000 ਕਰੋੜ ਰੁਪਈਆ ਬਾਜ਼ਾਰ ਦੇ ਵਿੱਚ ਸੀ, 14,50,000 ਕਰੋੜ ਰੁਪਈਆ ਬੈਂਕਾਂ 'ਚ ਵਾਪਸ ਆ ਗਿਆ ਤੇ ਪਿੱਛੇ ਕੀ ਰਹਿ ਗਿਆ? ਇਹ ਹੁਣ ਸਰਕਾਰ ਦੱਸੇ ਤੇ ਦੱਸੇ ਕੀ? ਇਹ ਕਹਿੰਦੇ ਸੀਗੇ ਜੀ 15,40,000 ਕਰੋੜ ਰੁਪਈਆ ਬਾਜ਼ਾਰ ਦੇ ਵਿੱਚ ਆ, 10 ਲੱਖ ਕਰੋੜ ਆ ਜਾਏਗਾ, 5 ਲੱਖ ਕਰੋੜ ਹੈ ਜਿਹੜਾ ਕਾਲਾ ਧਨ ਆ। ਤੇ ਮੈਨੂੰ ਤੇ ਇਹ ਜਾਪਦਾ ਆંકੜਾ ਜਦੋਂ ਕਿਤੇ ਆંકੜਾ ਦੇਣਗੇ, ਕਿਤੇ ਇਹ ਨਾ ਹੋਵੇ ਕਿ ਲੋਕੀ ਵੱਧ ਜਮ੍ਹਾਂ ਕਰਾਈ ਬੈਠੇ ਹੋਣ। ਇਹ ਜਿੰਨਾ ਆંકੜਾ ਦੱਸਦੇ ਆ ਚਿੱਟਾ ਧਨ ਜਿਹੜਾ ਉਦੋਂ ਵੀ ਕਿਤੇ ਵੱਧ ਆ ਜਾਵੇ। ਜੇ 15,40,000 ਕਰੋੜ ਦੱਸਦੇ ਆ ਤੇ ਜਮ੍ਹਾਂ ਭਲਾ 16 ਲੱਖ ਕਰੋੜ ਹੋ ਜੇ। ਜਿਸ ਤਰੀਕੇ ਦੇ ਨਾਲ ਪੈਸਾ ਜਮ੍ਹਾਂ ਹੋਇਆ ਹੈ, ਉਤੋਂ ਜਾਂ ਤੇ ਇਹਨਾਂ ਦੀ ਗਿਣਤੀ ਮਿੰਤੀ ਹੈ ਜਿਹੜੀ ਉਹ ਗੜਬੜਾ ਗਈ, ਤੇ ਜਾਂ ਫਿਰ ਜਿਹੜੇ ਕਾਲੇ ਖਿਡਾਰੀ ਸੀਗੇ ਉਹ ਚਿੱਟੀ ਕਰ ਗਏ ਆਪਣੀ ਕਮਾਈ, ਉਹ ਭਰ ਗਏ, ਚਾਹੇ ਜਨਧਨ ਦੇ ਰੂਪ ਦੇ ਵਿੱਚ, ਚਾਹੇ ਕੋਈ ਹੋਰ ਮਿੱਤਰ ਪਿਆਰਿਆਂ ਦੇ ਨਾਲ ਰਲ ਮਿਲ ਕੇ ਸਾਰਾ ਕੁਝ ਕਰ ਗਿਆ। ਅੱਜ ਇੱਕ ਆંકੜਾ ਹੋਰ ਬੜਾ ਦਿਲਚਸਪ ਆਇਆ। ਉਹ ਆંકੜਾ ਹੈ ਜਿਹੜਾ ਸਾਡਾ ਮੈਨੂਫੈਕਚਰਿੰਗ ਦਾ ਖੇਤਰ ਹੈ, ਉਹਦੇ ਵਿੱਚ ਇੱਕ ਏਜੰਸੀ ਜਿਹੜੀ ਉਹਨੂੰ ਗਿਣਤੀ ਮਿੰਤੀ ਕਰਦੀ ਹੈ, ਗਿਣਤੀ ਮਿੰਤੀ ਦੇ ਦਾਇਰੇ 'ਚ ਲਿਆਉਂਦੀ ਹੈ। ਨਿਕਾਈ ਮਾਰਕੀਟ ਇੰਡੀਆ ਮੈਨੂਫੈਕਚਰਿੰਗ ਪਰਚੇਜ਼ਿੰਗ ਮੈਨੇਜਰਸ ਸੂਚਕ ਅੰਕ ਕਹਿੰਦੇ ਆ ਉਹਨੂੰ, ਵੈਸੇ PMI ਛੋਟੀ ਕਹਿ ਦਿੰਦੇ ਆ। ਉਹਨਾਂ ਨੇ ਅੱਜ ਇੱਕ ਰਿਪੋਰਟ ਜਾਰੀ ਕੀਤੀ ਹੈ, ਉਹਦੇ 'ਚ ਜਿਹੜਾ ਸੂਚਕ ਅੰਕ ਆ ਮੈਨੂਫੈਕਚਰਿੰਗ ਖੇਤਰ ਦਾ, ਉਹ ਉਹਨਾਂ ਨੇ 49.6 ਦਰਸਾਇਆ। ਇਹਦਾ ਮਤਲਬ 50 ਤੋਂ ਥੱਲੇ ਆ। ਇਹਨਾਂ ਦਾ ਜਿਹੜਾ ਸੂਚਕ ਅੰਕ ਆ ਉਹ ਇਸ ਗੱਲ ਦਾ ਪ੍ਰਤੀਕ ਆ ਕਿ ਜਿਹੜੀ ਇਹ ਆ ਗਈ ਫਿਗਰ 50 ਤੋਂ ਥੱਲੇ ਉਹ ਮੰਦਹਾਲੀ ਹੈ, ਤੇ ਜਿਹੜੀ 50 ਤੋਂ ਉੱਤੇ ਉਹ ਖੁਸ਼ਹਾਲੀ ਹੈ। ਤੇ ਤੁਸੀਂ ਹੈਰਾਨ ਹੋਵੋਗੇ, ਨਵੰਬਰ ਦੇ ਵਿੱਚ ਜਦੋਂ ਇਹ ਨੋਟਬੰਦੀ ਲਾਗੂ ਨਹੀਂ ਸੀ ਹੋਈ, ਇਹਦੀ ਰੇਸ਼ੋ ਜਿਹੜੀ ਉਹ 52.3 ਪੁਆਇੰਟ ਸੀਗੀ, 52.3 ਪੁਆਇੰਟ ਤੇ ਖੜੀ ਸੀ। ਜਾਨੀ ਇਹਦਾ ਮਤਲਬ ਕਿ ਉਹ ਬਿਲਕੁਲ ਰੰਗੀ ਭਾਗੀ ਚੱਲਦੀ ਪਈ ਸੀ, ਪਰ ਨੋਟਬੰਦੀ ਨੇ ਤਬਾਹ ਕਰ ਦਿੱਤੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਤਥਾਤਮਕ ਚੀਜ਼ਾਂ ਨੇ, ਇਹਨਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਪਰ ਗੱਲ ਜਿਹੜੀ ਅੱਜ ਰਾਸ਼ਟਰਪਤੀ ਨੇ ਕਹੀ ਹੈ, ਉਹ ਗੱਲ ਪ੍ਰਧਾਨ ਮੰਤਰੀ ਨੂੰ ਕਹਿਣੀ ਚਾਹੀਦੀ ਹੈ ਕਿ ਅਸੀਂ ਇੱਥੇ ਘਾਟਾ ਖਾਧਾ, ਇੱਥੇ ਸਾਨੂੰ ਫਾਇਦਾ ਹੋਇਆ, ਤਾਂ ਕਿ ਜਨਤਾ ਨੂੰ ਪਤਾ ਲੱਗੇ ਕਿ ਅਸੀਂ ਇਸ ਨੋਟਬੰਦੀ ਦੇ ਵਿੱਚੋਂ ਗਵਾਇਆ ਕੀ ਆ, ਪਾਇਆ ਕੀ ਆ। ਮੇਰੇ ਖਿਆਲ ਦੇ ਨਾਲ ਹੁਣੇ ਝੂਠ ਫਰੇਬ ਜਿਹੜੇ ਆ ਇਹ ਇਹਨਾਂ ਦੇ ਨੰਗੇ ਹੋ ਗਏ। ਔਰ ਦੂਜੀ ਗੱਲ ਕਿ ਇਹਨਾਂ ਦੇ ਕੋਲੋਂ ਹੁਣ ਗੱਲ ਬਣਦੀ ਨਹੀਂ ਪਈ, ਇਹਨੂੰ ਮਿੱਟੀ ਪੋਚਾ ਜਿਹਾ ਲਾਈ ਜਾਂਦੇ ਆ
ਦੇਖੋ, ਅੱਜ ਹੀ ਇੱਕ ਸਟੇਟ ਬੈਂਕ ਆਫ ਇੰਡੀਆ ਦੀ ਜਿਹੜੀ ਮੁੱਖ ਅਧਿਕਾਰੀ ਹੈ, ਉਹਨੇ ਸਟੇਟਮੈਂਟ ਦਿੱਤੀ ਹੈ ਕਿ ਮਾਰਚ ਦੇ ਅੰਤ ਤੱਕ ਇਹ ਸਭ ਕੁਝ ਠੀਕ ਹੋਏਗਾ, ਜਦ ਕਿ ਸਾਡਾ ਪ੍ਰਧਾਨ ਮੰਤਰੀ ਕਹੀ ਜਾਂਦਾ ਸੀ ਕਿ ਸਭ ਕੁਝ 50 ਦਿਨਾਂ 'ਚ ਠੀਕ ਹੋ ਜਾਏਗਾ। ਤੇ ਉਹ ਬੀਬੀ ਕਹਿਣ ਡਈ ਸੀ ਅੱਜ ਕਿ ਮਾਰਚ ਦੇ ਅੰਤ ਤੱਕ, ਕਿਉਂਕਿ ਰੋਜ਼ਾਨਾ ਅਸੀਂ 11,000 ਕਰੋੜ ਰੁਪਈਆ ਜਿਹੜਾ ਉਹ ਬਾਜ਼ਾਰ ਨੂੰ ਦਿੰਦੇ ਹਾਂ, ਤੇ ਜੇ ਇਸ ਪ੍ਰਕਿਰਿਆ ਨੂੰ ਅਸੀਂ ਅਮਲ 'ਚ ਲਿਆਉਂਦੇ ਗਿਣਦੇ ਜਾਈਏ ਤੇ ਫਿਰ 30 ਕੁ ਮਾਰਚ ਤੱਕ ਅਸੀਂ ਸਭ ਕੁਝ ਠੀਕ ਕਰ ਲਾਂਗੇ। ਕਿੱਥੇ 50 ਦਿਨ, ਕਿੱਥੇ 30 ਮਾਰਚ, ਕਿੱਥੇ ਉਹ ਬੁੜੀ ਦਾ ਮਰਨਾ, ਕਿੱਥੇ ਹਾਲੋ ਕੁੜੂ। ਸੋ ਇਹ ਗੱਲ ਨਰਿੰਦਰ ਮੋਦੀ ਨੂੰ ਮੰਨਣੀ ਚਾਹੀਦੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੀ ਗਿਣਤੀ 'ਚ ਕੋਈ ਨਾ ਕੋਈ ਗੜਬੜੀ ਰਹੀ ਹੈ। ਜਿਹੜਾ ਗੱਲ ਉਹ ਕਹਿੰਦੇ ਸੀ 50 ਦਿਨਾਂ ਬਾਅਦ ਜੇ ਸਭ ਕੁਝ ਠੀਕ ਨਾ ਹੋਇਆ ਸਤੀ ਹੋ ਜਾਵਾਂਗਾ, ਮੈਨੂੰ ਜਿੰਦਾ ਜਲਾ ਦਿਓ, ਇਹ ਉਹ ਜੋ ਹੈ। ਪਰ ਇੱਥੇ ਇਹ ਹੈ ਕਿ ਸਤੀ ਕਰਨਾ ਕਿੰਨੇ, ਸਤੀ ਹੋਣਾ ਕਿੰਨੇ। ਇਹ ਤੇ ਸਤਯੁਗੀਆਂ ਦਾ ਦੇਸ਼ ਹੈ, ਤੇ ਸਵਾਲ ਕਰਨ ਜੋਗੇ ਨਹੀਂ ਸਤੀ ਕਿਸੇ ਨੇ ਕੀ ਕਰਨਾ ਕਿਸੇ ਨੂੰ। ਜੀ ਉਹੀ ਗੱਲ ਹੈ ਜੀ। ਇੱਥੇ ਤਾਂ ਅਗਲੀ ਗੱਲ ਕਰੀਏ, ਤ੍ਰਿਣਮੂਲ ਕਾਂਗਰਸ ਦੇ ਸਾਂਸਦਾਂ ਨੇ ਦਿੱਲੀ 'ਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਦੇ PMO ਦਫ਼ਤਰ ਤੱਕ ਪਹੁੰਚੇ ਆ। ਸਾਡੇ ਇੱਥੇ ਸ਼ਾਇਰ ਹੈ ਬਹੁਤ ਤਗੜਾ, ਰਾਹਤ ਇੰਦੌਰੀ, ਉਹ ਕਹਿੰਦਾ ਹੁੰਦਾ ਕਿ ਇਸ਼ਕ ਹੋ ਜਾਂ ਜੰਗ ਹੋ, ਭਰਪੂਰ ਹੋਣਾ ਚਾਹੀਏ। ਇਹ ਭਰਪੂਰ ਹੋਣ ਡਿਆ, ਇਹ ਜੰਗ ਹੋਣ ਡਿਆ ਨਾ ਜਿਹੜਾ ਤ੍ਰਿਣਮੂਲ ਕਾਂਗਰਸ ਤੇ ਕੇਂਦਰ ਦੇ ਦਰਮਿਆਨ ਭਰਪੂਰ ਹੋਣ ਡਿਆ। ਦੇਖੋ, ਤ੍ਰਿਣਮੂਲ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੁਦੀਪ ਬੰਦੋਪਾਧਿਆਏ, ਉਹਨੂੰ ਫੜਿਆ ਗਿਆ। ਉਸ ਤੋਂ ਪਹਿਲਾਂ ਤਪਸਪਾਲ ਨੂੰ ਫੜਿਆ ਗਿਆ। ਉਸ ਤੋਂ ਪਹਿਲਾਂ ਮਦਨ ਮਿੱਤਰ ਹੈ ਜਿਹੜਾ ਉਹ ਫੜਿਆ ਗਿਆ। ਇਹਨਾਂ ਦੇ 3 ਵੱਡੇ ਲੀਡਰ ਹੈ ਜਿਹੜੇ ਉਹ ਜੇਲ੍ਹ ਦੇ ਵਿੱਚ ਚਲੇ ਗਏ। ਇਹਨਾਂ ਨੂੰ ਪਤਾ ਕਿ ਸਾਡੇ ਬੰਦੇ ਜਿਹੜੇ ਹੋਰ ਫੜੇ ਜਾਣਗੇ, ਕਿਉਂਕਿ ਸੱਚੇ ਇਹ ਵੀ ਨਹੀਂ, ਝੂਠੇ ਉਹ ਵੀ ਨਹੀਂ, ਦੋਵੇਂ ਧਿਰਾਂ ਇੱਕੋ ਜਿਹੀਆਂ। ਪਰ ਜੋ ਇਹ ਤਰੀਕਾ ਹੈ ਕਿ ਪਿਕ ਐਂਡ ਚੂਜ਼ ਦਾ, ਚੁਣ ਕੇ ਨਿਸ਼ਾਨੇ ਫੁੰਡਣ ਦਾ, ਇਹ ਗਲਤ ਆ। ਇਸ ਕਰਕੇ ਤ੍ਰਿਣਮੂਲ ਕਾਂਗਰਸ ਇਹ ਹੈ ਕਿ ਜੇ ਅਸੀਂ ਹੁਣ ਸੱਚੇ ਝੂਠੇ ਰੌਲਾ ਨਾ ਪਾਈਏ ਤੇ ਇਹ ਸਾਡੀ ਜਿਹੜੀ ਇਹ ਲਾਈਨ ਹੈ ਬਹੁਤ ਲੰਮੀ ਹੋ ਜਾਏਗੀ। ਜੇਲ੍ਹ ਦੇ ਵਿੱਚ ਜਾਣ ਵਾਲੀ ਇਹ ਲਾਈਨ ਬਹੁਤ ਲੰਮੀ ਲੱਗ ਜਾਣੀ ਹੈ। ਇਸ ਕਰਕੇ ਹੁਣ ਰੌਲਾ ਪਾਉਂਦੇ। ਅੱਜ ਉਹਨਾਂ ਦੇ ਜਿੰਨੇ ਮੈਂਬਰ ਪਾਰਲੀਮੈਂਟ ਸਨ, ਉਹਨਾਂ ਨੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ, ਤੇ ਪ੍ਰਦਰਸ਼ਨ ਕਰਦੇ ਉਹ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਪਹੁੰਚ ਗਏ। ਪੁਲਿਸ ਵਾਲਿਆਂ ਨੇ ਉਹਨਾਂ ਨੂੰ ਰੋਕਿਆ ਨਹੀਂ, ਰੋਕਣ ਦੀ ਕੋਸ਼ਿਸ਼ ਵੀ ਕੀਤੀ ਤੇ ਧੱਕਾ ਕਰਕੇ ਗਾਂਹ ਚਲੇ ਗਿਆ। ਇੱਥੇ ਨਹੀਂ, ਉੱਥੇ ਜਿਹੜੇ ਬੰਗਾਲ ਦੇ ਵਿੱਚ ਇਹਨਾਂ ਦੇ ਸਮਰਥਕ ਆ, ਉਹ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਤੇ ਹਮਲੇ ਕਰਨ ਡਏ ਲਗਾਤਾਰ। ਇਹਨਾਂ ਦੇ ਇੱਕ ਲੀਡਰ ਨੂੰ, ਬਹੁਤ ਚੋਟੀ ਦਾ ਲੀਡਰ, ਹਾਲਾਂਕਿ ਸਾਡਾ ਜਿਹੜਾ ਸਲੱਗ ਮੀਡੀਆ ਹੈ ਉਹ ਤੁਹਾਨੂੰ ਪਤਾ ਥੋੜਾ ਜਿਹਾ ਜ਼ਿਆਦਾ ਹੀ ਸਿਆਣਾ ਹੋ ਜਾਂਦਾ ਇਹਨਾਂ ਮਾਮਲਿਆਂ 'ਚ, ਉਹ ਖਬਰ ਨਹੀਂ ਦੇ ਰਿਹਾ। ਪਰ ਖਬਰ ਇਹ ਹੈ ਕਿ ਇਹਨਾਂ ਦੇ ਇੱਕ ਚੋਟੀ ਦੇ ਕੌਮੀ ਲੀਡਰ ਨੂੰ ਉੱਥੇ ਜੁੱਤੀ ਵੀ ਬਹੁਤ ਵਾਹੀ ਗਈ ਹੈ ਔਰ ਕੁੱਟਿਆ ਗਿਆ, ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ। ਹਾਲਾਂਕਿ ਗਲਤ ਗੱਲ ਆ, ਭੰਨ ਤੋੜ ਹੋ ਰਹੀ ਹੈ ਇਹਨਾਂ ਦੇ ਦਫ਼ਤਰਾਂ ਦੀ। ਇੱਥੋਂ ਤੱਕ ਕਿ ਉਹ ਤ੍ਰਿਣਮੂਲ ਵਾਲੇ ਇਹਨਾਂ ਤੇ ਇਲਜ਼ਾਮ ਲਾਉਂਦੇ ਆ ਕਿ ਜਿਹੜੇ ਧੌਲਾਗੜ੍ਹ ਦੇ ਵਿੱਚ ਦੰਗੇ ਹੋਏ ਸਨ, ਫਸਾਦ ਹੋਏ ਸਨ 2 ਫਿਰਕਿਆਂ ਦੇ ਦਰਮਿਆਨ, ਉਹ ਵੀ ਇਹਨਾਂ ਦੀ ਸਾਜ਼ਿਸ਼ ਸੀ। ਹੁਣ ਇਹ ਜੋ ਕਰਦੇ ਪਏ ਇਹ ਵੀ ਇਹਨਾਂ ਦੀ ਸਾਜ਼ਿਸ਼ ਹੈ। ਕੁੱਲ ਮਿਲਾ ਕੇ ਇੱਕ ਤਰ੍ਹਾਂ ਨਾਲ ਕਹਿ ਲਈਏ, ਤ੍ਰਿਣਮੂਲ ਦੇ ਸਮਰਥਕ, ਤ੍ਰਿਣਮੂਲ ਪਾਰਟੀ, ਮਮਤਾ ਬੈਨਰਜੀ ਇੱਕ ਪਾਸੇ ਆ, ਦਿੱਲੀ ਦੀ ਕੇਂਦਰ ਸਰਕਾਰ ਇੱਕ ਪਾਸੇ ਆ, ਕੇਂਦਰ ਦੀ ਸਰਕਾਰ ਦੇ ਨਾਲ CBI ਵੀ ਖੜੀ ਹੈ, ਬਹੁਤ ਸਾਰੇ ਹੋਰ ਜਿਹੜੀਆਂ ਏਜੰਸੀਆਂ ਵਾਲੇ ਅਫਸਰ ਉਹ ਵੀ ਖੜੇ ਆ। ਪਰ ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਇਕੱਲੀ ਹੀ ਆਡਾ ਲਾ ਕੇ ਬੈਠੀ ਹੈ। ਜੋ ਮਾਮਲਾ ਹੈ ਉਹਦੇ 'ਚ ਆਪਾਂ ਇਹ ਨਾ ਵੇਖੀਏ ਕਿ ਇਕੱਲਾ ਨਿਰਾਪੁਰਾ ਇਹ ਧੱਕਾ ਕਰੀ ਜਾਂਦੇ ਆ। ਅਸਲ ਦੇ ਵਿੱਚ ਜਿਹੜਾ ਰੋਜ਼ ਵੈਲੀ ਤੇ ਸ਼ਾਰਦਾ ਚਿੱਟ ਫੰਡ ਘੁਟਾਲਾ ਸੀ, ਇਹ ਦੋਵੇਂ ਘੁਟਾਲੇ ਜਿਹੜੇ 2013 ਦੇ ਵਿੱਚ ਸਾਹਮਣੇ ਆਏ ਸਨ, ਕਿਉਂਕਿ ਉਦੋਂ ਬਹੁਤ ਹੀ ਜਿਵੇਂ ਕਹਿ ਲਈਏ ਕਿ ਭੋਲੇ ਪ੍ਰਧਾਨ ਮੰਤਰੀ ਦੀ ਸਰਕਾਰ ਸੀ। ਉਦੋਂ ਕੋਈ ਬਹੁਤਾ ਕੁਝ ਨਹੀਂ ਹੋਇਆ, ਕਿਉਂਕਿ ਮਮਤਾ ਬੈਨਰਜੀ ਦੀ ਉਸ ਸਰਕਾਰ ਦੇ ਵਿੱਚ ਹਿੱਸੇਦਾਰੀ ਸੀ, ਉਹਦੇ ਵਿੱਚ ਪੂਰੀ 65 ਸੀਗੀ, ਉਦੋਂ ਕੁਝ ਨਹੀਂ ਕੀਤਾ। ਪਰ ਬਾਅਦ ਦੇ ਵਿੱਚ ਇਹ ਹੁਣ ਜਦੋਂ ਮੋਦੀ ਸਰਕਾਰ ਦੇ ਹੱਥ ਡੋਰ ਆਈ ਆ, ਉਹ ਖਿੱਚੀ ਜਾਂਦੇ ਆ ਕਾਂਟਾ। ਪਰ ਅਸਲ ਦੇ ਵਿੱਚ ਇਹਨਾਂ ਦੇ ਬੰਦਿਆਂ ਨੇ ਉਸ ਮਾਮਲਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਲਾਈਆਂ ਛਕੀਆਂ। ਗੌਤਮ ਕੁੰਡੂ ਹੁੰਦਾ ਸੀਗਾ ਰੋਜ਼ ਵੈਲੀ ਦਾ ਜਿਹੜਾ ਸੰਸਥਾਪਕ ਸੀ, ਉਹਨੇ ਨਾਲ ਫਿਲਮ ਇੰਡਸਟਰੀ ਦਾ ਵੀ ਕੰਮ ਚਲਾਇਆ, ਰੀਅਲ ਐਸਟੇਟ ਦਾ ਵੀ ਚਲਾਇਆ, ਹੋਟਲ ਕਾਰੋਬਾਰ ਵੀ ਸੀ। 17,000 ਕਰੋੜ ਰੁਪਇਆ ਗੁੱਲ ਕਰ ਗਿਆ। ਉਹਦਾ ਪਰਿਵਾਰ ਵੀ ਇੱਕ ਹਾਦਸੇ 'ਚ ਮਾਰਿਆ ਗਿਆ ਸੀਗਾ। ਉਹ ਹਾਲਾਂਕਿ ਉਹਦੇ 'ਚ ਬੜਾ ਮਾਮਲਾ ਸ਼ੱਕੀ ਹੈ, ਉਹਦਾ ਸਾਰਾ ਪਰਿਵਾਰ ਮਾਰਿਆ ਗਿਆ ਸੀ, ਇਕੱਲਾ ਡਰਾਈਵਰ ਬਚ ਗਿਆ ਸੀਗਾ। ਤੇ ਇਹ ਜਿਹੜਾ ਗੌਤਮ ਕੁੰਡੂ ਸੀਗਾ, ਇਹ ਉਹਦੇ ਸਾਰੇ ਸੱਜੇ ਖੱਬੇ ਪੈਂਦੇ ਸਨ। ਇਹ ਸੁਦੀਪ ਹੋਇਆ, ਤਪਸ ਹੋਇਆ, ਇਹ ਸਾਰੇ ਉਹਦੇ ਸਾਥੀ ਸਨ। ਉਹਨੂੰ ਖੁੱਲ੍ਹ ਦੇਣ ਦੇ ਬਦਲੇ ਇਹ ਖੁੱਲ੍ਹਾ ਮਾਲ ਲੈਂਦੇ ਸੀਗੇ। ਚਰੀਆਂ ਇਹਨਾਂ ਨੇ ਵੀ ਖੁੱਲੀਆਂ ਹੁਣ ਇਹਨਾਂ ਤੇ ਬਣੀਆਂ। ਪਰ ਅਸਲ ਦੇ ਵਿੱਚ ਹੁਣ ਜਿਵੇਂ ਉਹ ਮੈਂ ਸ਼ੁਰੂ ਕੀਤਾ ਸੀ ਕਿ ਇਸ਼ਕ ਹੋ ਜਾਂ ਜੰਗ ਹੋ, ਭਰਪੂਰ ਹੋਣਾ ਚਾਹੀਏ। ਤਾਂ ਜਦੋਂ ਹੁਣ ਇਹਨਾਂ ਦੀ ਜੰਗ ਚੱਲੀ ਪਈ ਹੈ, ਬੀਬੀ ਦੀ ਟਸਲ ਚੱਲੀ ਪਈ ਆ, ਹੁਣ ਇਹ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ, ਤੇ ਮੋਦੀ ਸਾਹਿਬ ਵੀ ਹੈ ਜਿਹੜੇ ਉਹ ਵੀ ਕਾਂਟਾ ਖਿੱਚੀ ਜਾਂਦੇ ਆ। ਜੀ ਅਗਲੀ ਗੱਲ ਕਰੀਏ, ਜਿਸ ਦੀ ਆਪਾਂ ਚਿੰਤਾ ਵੀ ਜਤਾ ਰਹੇ ਸੀਗੇ ਵੀ ਬਜਟ ਆ ਰਿਹਾ ਹੈ ਚੋਣਾਂ ਤੋਂ ਇੱਕਦਮ ਪਹਿਲਾਂ। ਚੋਣ ਕਮਿਸ਼ਨ ਕਹਿੰਦਾ ਵੀ ਬਜਟ ਨੂੰ ਗਾਂਹ ਪਿਛਾਂ ਕਰਨ ਤੋਂ ਅਸਮਰਥ ਨੇ ਉਹ।
ਹਾਂ, ਮੈਂ ਤੇ ਪਹਿਲਾਂ ਹੀ ਚਿੰਤਾ ਜ਼ਾਹਰ ਕੀਤੀ ਸੀ ਔਰ ਮੇਰਾ ਮੱਥਾ ਠਣਕਿਆ ਸੀਗਾ ਜਦੋਂ ਇਹ ਚੋਣਾਂ ਦਾ ਐਲਾਨ ਹੋਇਆ ਕਿ 4 ਤਰੀਕ ਨੂੰ ਇੱਥੇ ਚੋਣਾਂ ਨੇ, ਉਹ 1 ਤਰੀਕ ਨੂੰ ਬਜਟ ਆਏਗਾ, ਉਹ ਐਲਾਨ ਕਰਨਗੇ ਤੇ ਜਿਹੜਾ ਫਿਰ ਚੋਣ ਜ਼ਾਬਤਾ ਹੈ ਉਹ ਕਿਤੇ ਨਾ ਕਿਤੇ ਸ਼ੱਕੀ ਹੋਏਗਾ, ਪ੍ਰਭਾਵਿਤ ਹੋਏਗਾ, ਕਿਉਂਕਿ ਬਜਟ ਦੇ ਵਿੱਚ ਹੁਣੇ ਹੀ ਐਲਾਨ ਹੈ, ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ। ਜੀ। ਐਲਾਨ ਛੋਟੇ ਹੋਣ ਚਾਹੇ ਮੋਟੇ ਹੋਣ, ਐਲਾਨ ਤੇ ਹੋਣਗੇ, ਪਰ ਚੋਣ ਜ਼ਾਬਤਾ ਇਹ ਕਹਿੰਦਾ ਕਿ ਤੁਸੀਂ ਨਵੇਂ ਐਲਾਨ ਨਹੀਂ ਕਰ ਸਕਦੇ। ਹੁਣ ਇੱਥੇ ਪਸੂੜੀ ਪਈ ਖੜੀ ਹੈ। ਇਹ ਅੱਜ ਸਾਰੇ ਵਿਰੋਧੀ ਧਿਰਾਂ ਦੇ ਨੇਤਾ ਜਿਹੜੇ ਚੋਣ ਕਮਿਸ਼ਨ ਕੋਲ ਗਏ ਸਨ, ਪਰ ਚੋਣ ਕਮਿਸ਼ਨ ਨੇ ਦੇਰ ਸ਼ਾਮ ਇਹ ਗੱਲ ਸਾਫ਼ ਕਰ ਦਿੱਤੀ। ਉਹਨਾਂ ਨੇ ਆਖਿਆ ਕਿ ਇਹ ਸਾਡੇ ਅਧਿਕਾਰ ਖੇਤਰ ਦਾ ਮਾਮਲਾ ਨਹੀਂ ਹੈ ਕਿ ਅਸੀਂ ਬਜਟ ਨੂੰ ਰੋਕੀਏ, ਅਸੀਂ ਬਜਟ ਨੂੰ ਗਾਂਹ ਪਿਛਾਂ ਕਰੀਏ, ਅਸੀਂ ਬਜਟ ਨੂੰ ਹਿਲਾ ਨਹੀਂ ਸਕਦੇ। ਹੁਣ ਦਿਲਚਸਪ ਮਾਮਲਾ ਹੈ ਕਿਉਂਕਿ ਦੇਖੋ 4 ਤਰੀਕ ਨੂੰ ਚੋਣ ਆ, 1 ਤਰੀਕ ਨੂੰ ਬਜਟ ਆ, ਚੋਣ ਜ਼ਾਬਤੇ ਦੇ ਵਿੱਚ ਕੋਈ ਐਲਾਨ ਹੁੰਦੇ ਆ, ਉਸ ਸੂਰਤ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਸਾਰਾ ਕੁਝ ਹੋਏਗਾ ਘਟਨਾਕ੍ਰਮ, ਉਹ ਬੜਾ ਦਿਲਚਸਪ ਜਿਹਾ ਮਾਮਲਾ ਬਣ ਗਿਆ। ਦੂਜੇ ਪਾਸੇ ਅਰੁਣ ਜੇਤਲੀ ਅੱਜ ਬੋਲਿਆ, ਉਹ ਕਹਿੰਦਾ ਜੀ ਬਜਟ ਤੇ ਹਰੇਕ ਸਾਲ ਪੇਸ਼ ਹੁੰਦਾ ਰਿਹਾ, ਜਦੋਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਦੋਂ ਵੀ ਤੇ ਬਜਟ ਪੇਸ਼ ਹੋਇਆ ਸੀ। ਪਰ ਅਰੁਣ ਜੇਤਲੀ ਭੁੱਲਦਾ ਪਿਆ ਉਦੋਂ 23 ਮਾਰਚ 2014 ਨੂੰ ਬਜਟ ਪੇਸ਼ ਹੋਇਆ। ਜਿਹੜੀ ਚੋਣ ਪ੍ਰਕਿਰਿਆ ਉਹ ਅਪ੍ਰੈਲ ਦੇ ਵਿੱਚ ਸ਼ੁਰੂ ਹੁੰਦੀ ਹੈ, ਅਪ੍ਰੈਲ ਤੋਂ ਲੈ ਕੇ ਮਈ ਤੱਕ ਚੱਲਦੀ, ਜਾਨੀ ਬਜਟ ਪੇਸ਼ ਹੋਣ ਤੱਕ ਚੋਣ ਜ਼ਾਬਤਾ ਨਹੀਂ ਸੀ ਲੱਗਿਆ। ਚੋਣ ਜ਼ਾਬਤੇ ਦੇ ਵਿੱਚ ਤਾਂ ਸਵਾਲ ਹੈ ਨਾ ਕਿ ਚੋਣ ਜ਼ਾਬਤਾ ਲੱਗੇ ਹੋਣ ਦੇ ਵਿੱਚ ਬਜਟ ਆਉਣਾ ਕੀ ਇਹ ਸਹੀ ਹੈ ਜਾਂ ਗਲਤ ਆ। ਹੁਣ ਇੱਥੋਂ ਇੱਕ ਗੱਲ ਮੈਂ ਕਿਸੇ ਬਹੁਤ ਆਪਣੀ ਲਾਈਨ ਦੇ, ਆਪਣੇ ਖੇਤਰ ਦੇ ਬਹੁਤ ਚੋਟੀ ਦੇ ਪੱਤਰਕਾਰ ਨਾਲ ਗੱਲ ਕੀਤੀ ਤੇ ਮੈਂ ਕਿਹਾ ਜੀ ਇਹਦਾ ਹੁਣ ਹੱਲ ਕੀ ਹੋ ਸਕਦਾ, ਤੇ ਉਹਨੇ ਦੱਸਿਆ ਕਿ ਰਾਸ਼ਟਰਪਤੀ ਚਾਹੇ ਤੇ ਉਹ ਦਖਲ ਦੇ ਸਕਦਾ ਹੈ, ਉਹ ਬਜਟ ਨੂੰ ਗਾਂਹ ਪਿਛਾਂ ਕਰ ਸਕਦਾ ਹੈ, ਪਰ ਉਹਨੇ ਕਿਹਾ ਕਿ ਰਾਸ਼ਟਰਪਤੀ ਕਰੇਗਾ ਨਹੀਂ, ਜਾਂ ਇਹ ਹੋ ਸਕਦਾ ਹੈ ਇਹ ਕੋਈ ਕਾਨੂੰਨੀ ਚਾਰਾ ਜੋ ਹੋ ਜੇ। ਸੋ 2 ਆਪਸ਼ਨ ਹੈ ਜਿਹੜੇ ਉਹ ਵੇਖੇ ਜਾ ਰਹੇ ਆ। ਕੇਂਦਰ ਦੀ ਜਿਹੜੀ ਜਿੱਦ ਆ, ਕੇਂਦਰ ਵਾਲੇ ਇਹੀ ਗੱਲ ਕਹਿੰਦੇ ਕਿ ਅਸੀਂ ਬਜਟ ਹੈ ਜਿਹੜਾ 1 ਫਰਵਰੀ ਨੂੰ ਪੇਸ਼ ਕਰਨਾ, ਔਰ ਇਹ ਹੋ ਵੀ ਪਹਿਲੀ ਵਾਰ ਰਿਹਾ ਕਿ ਆਮ ਤੌਰ ਤੇ ਕਿਉਂਕਿ ਫਾਈਨੈਂਸ਼ੀਅਲੀ ਸਾਲ ਹੁੰਦਾ ਜਿਹੜਾ ਵਿੱਤੀ ਸਾਲ ਜਿਹਨੂੰ ਕਹਿੰਦੇ ਉਹ ਮਾਰਚ 'ਚ ਖਤਮ ਹੁੰਦਾ, ਮਾਰਚ 'ਚ ਹੀ ਬਜਟ ਪੇਸ਼ ਹੁੰਦਾ। ਪਹਿਲੀ ਵਾਰੀ ਇਹ ਮਿੱਥ ਕਾਇਮ ਕਰ ਰਹੇ ਆ ਕਿ ਫਰਵਰੀ ਦੇ ਵਿੱਚ ਇਹ ਬਜਟ ਪੇਸ਼ ਹੋ ਰਿਹਾ। ਹੁਣ ਇਹਨਾਂ ਦੀ ਕੀ ਮਜਬੂਰੀ ਹੈ, ਕੀ ਇਹਨਾਂ ਦੀ ਚਾਲ ਆ, ਉਹ ਤੇ ਇਹ ਜਾਣਨ, ਪਰ ਲੋਕ ਥੋੜੇ ਜਿਹੇ ਉਦਾਸ ਆ, ਖਾਸ ਤੌਰ ਤੇ ਜਿਨ੍ਹਾਂ ਦੇ ਰਾਜਾਂ ਦੇ ਵਿੱਚ ਚੋਣਾਂ ਹੋਣੀਆਂ, ਇਲੈਕਸ਼ਨ ਹੋਣੇ ਆ, ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਦੇ ਆ। ਮੇਰੇ ਖਿਆਲ ਦੇ ਨਾਲ ਕੇਂਦਰ ਨੂੰ ਜਿੱਦ ਛੱਡਣੀ ਚਾਹੀਦੀ ਹੈ। ਜੇ ਲੋਕ ਇਸ ਤਰ੍ਹਾਂ ਸੋਚਦੇ ਆ ਤੇ ਇਹਨੂੰ ਥੋੜਾ ਜਿਹਾ ਗਾਂਹ ਪਿਛਾਂ ਖਿਸਕਾ ਲੈਣਾ ਚਾਹੀਦਾ। ਜੀ, ਜੇ ਲੋਕਾਂ ਦੀ ਇੰਨੀ ਸੁੱਟਦੇ ਹੁੰਦੇ ਤਾਂ ਸ਼ਾਇਦ ਹੋਰ ਵੀ ਕਈ ਕੁਛ ਕਰ ਲਿਆ ਹੁੰਦਾ, ਇਹਨਾਂ ਨੇ ਇਹੀ ਕੁਛ ਹੀ ਕਰਨਾ ਆ। ਅਗਲੀ ਗੱਲ ਕਰੀਏ ਮਿੰਟੂ ਜੀ, ਵੀ ਸਹਾਰਾ ਗਰੁੱਪ ਨੂੰ ਆਬਕਾਰ ਕਮਿਸ਼ਨ ਨੇ ਦਿੱਤੀ ਵੱਡੀ ਰਾਹਤ। ਇਹ ਉਹੀ ਸਹਾਰਾ ਆ ਜਿਹੜਾ ਵਿਚਾਰਾ ਪਿਛਲੇ ਕੁਝ ਸਾਲਾਂ ਤੋਂ ਬੇਸਹਾਰਾ ਹੋ ਗਿਆ। ਬੇਸਹਾਰਾ ਇਸ ਕਰਕੇ ਹੋ ਗਿਆ ਕਿਉਂਕਿ ਪਹਿਲਾਂ ਤੇ ਇਹਨਾਂ ਦੇ ਹੱਥ ਰਲੇ ਰਹੇ, ਯੂਪੀਏ ਸਰਕਾਰ ਦੇ ਵਿੱਚ ਬਹੁਤ ਵੱਡੇ ਵੱਡੇ ਬੰਦਿਆਂ ਦੇ ਨਾਲ ਸਬਰੋਤੋ ਦੀ ਬਹਿਣੀ ਉੱਠਣੀ ਸੀ। ਭਾਰਤੀ ਕ੍ਰਿਕਟ ਟੀਮ ਦਾ ਸਪਾਂਸਰ ਸੀ। ਜਿਹੜਾ ਬੰਦਾ ਭਾਰਤੀ ਕ੍ਰਿਕਟ ਟੀਮ ਨੂੰ ਸਪਾਂਸਰ ਕਰਦਾ ਹੋਏਗਾ, ਤੁਸੀਂ ਆਪ ਹੀ ਹਿਸਾਬ ਲਾ ਲਓ ਦੌਲਤ ਦਾ ਢੇਰ ਉਹਦੇ ਘਰ ਕਿੱਡਾ ਵੱਡਾ ਹੋਊ, ਕਿਉਂਕਿ ਭਾਰਤੀ ਕ੍ਰਿਕਟ ਟੀਮ ਦੀ ਸਪਾਂਸਰਸ਼ਿਪ ਲੈਣੀ ਹਾਰੀ ਸਾਰੀ ਦਾ ਕੰਮ ਨਹੀਂ, ਪਰ ਸੁਬਰੋਤੋ ਰਾਏ ਨੇ ਲਈ ਸੀ। ਤੇ ਸੁਬਰੋਤੋ ਰਾਏ ਦੀ ਤੇ 에ਅਰਲਾਈਨਸ ਵੀ ਚੱਲਦੀ ਸੀ, ਸਹਾਰਾ 에ਅਰਲਾਈਨਸ, ਕਈਆਂ ਨੇ ਹੋਟੇ ਵੀ ਲਏ ਹੋਣੇ ਮੇਰੇ ਖਿਆਲ ਦੇ ਨਾਲ। ਇਹ ਬੰਦਾ ਪੂਰੀ ਚੜਾਈ ਦੇ ਵਿੱਚ ਸੀ। ਟੈਲੀਵਿਜ਼ਨ ਚੈਨਲ ਵੀ ਇਹਦਾ ਚੱਲਦੇ ਹੁੰਦੇ ਸਨ, ਖਬਰੀ ਚੈਨਲ ਵੀ ਹੁੰਦਾ ਸੀ ਸਹਾਰਾ। ਪਰ ਉਦੋਂ ਜਦੋਂ ਇਹ ਸਾਰਾ ਕੁਝ ਕਰਦਾ ਰਿਹਾ, ਯੂਪੀਏ ਸਰਕਾਰ ਦੇ ਵੱਡੇ ਵੱਡੇ ਨੇਤਾਵਾਂ ਦੀ ਮਿਹਰਬਾਨੀ ਸੀ। ਜਿਵੇਂ ਮੈਂ ਰੋਜ਼ ਵੈਲੀ ਵਾਲੀ ਕਹਾਣੀ ਦੱਸ ਕੇ ਆਇਆ, ਇਸ ਵੈਲੀ ਦੀ ਵੀ ਕਹਾਣੀ ਕੁਝ ਉਹੋ ਜਿਹੀ ਸੀਗੀ। ਇਹ ਵੀ ਖਿਲਾਫਲਾ ਛੱਡਦਾ ਸੀ ਤੇ ਖੁੱਲੀਆਂ ਖੇਡਾਂ ਖੇਡਦਾ ਸੀ, ਪਰ ਬਾਅਦ ਦੇ ਵਿੱਚ ਇਹ ਦੂਜੇ ਪਾਸੇ ਨੂੰ ਤੁਰ ਪਿਆ। ਜਦੋਂ ਇਹਨੇ ਹਵਾ ਦਾ ਰੁਖ ਵੇਖਿਆ ਕਿ ਐਤਕੀ ਯੂਪੀਏ ਸਰਕਾਰ ਦਾ ਜਿਹੜਾ ਉਹ ਬੇੜਾ ਪਾਰ ਨਹੀਂ ਲੱਗਦਾ ਜਪਦਾ, ਇਹਨੇ ਦੂਜੀ ਵਾਰ ਜਿਹੜੀ ਡੈਰੀ ਦੇ ਵਿੱਚੋਂ ਹੁਣ ਨਾਂ ਨਿਕਲਦੇ, ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਉਸ ਡੈਰੀ ਦੇ ਵਿੱਚੋਂ ਨਿਕਲੀ ਉਹ ਸਹਾਰਾ ਦੀ ਡੈਰੀ ਹੈ। ਤਾਂ ਉਦੋਂ ਜਦੋਂ ਦੀਆਂ ਉਹ ਤਰੀਕਾਂ ਨੇ, ਇਹ ਉਹੀ ਦੌਰ ਆ ਜਦੋਂ ਇਹਨਾਂ ਨੇ ਝੁਕਾ ਦੂਜੇ ਪਾਸੇ ਕਰਨਾ ਸ਼ੁਰੂ ਕਰ ਦਿੱਤਾ, ਨਰਿੰਦਰ ਮੋਦੀ ਹੋਰਾਂ ਵਾਲੇ ਪਾਸੇ। ਫਿਰ ਉਹਨਾਂ ਨੇ ਚੁੱਕ ਇਹਨੂੰ ਜੇਲ੍ਹ ਦੇ ਵਿੱਚ ਪਾਤਾ। ਫਰਵਰੀ 2014 ਦੇ ਵਿੱਚ ਇਹਨੂੰ ਅੰਦਰ ਸੁੱਟ ਦਿੱਤਾ। ਇਹਦੀ ਕਿਤੇ ਸੁਣਵਾਈ ਨਹੀਂ ਹੋਈ, ਕਿਤੇ ਇਹਦੀ ਅਪੀਲ, ਕਿਤੇ ਦਲੀਲ ਕਿਸੇ ਨੇ ਨਹੀਂ ਸੁਣੀ। ਸੁਪਰੀਮ ਕੋਰਟ ਨੇ ਵੀ ਆਖਤਾ ਸੀ, ਉਹਨੇ ਆਖਿਆ ਕਿ ਅਸੀਂ ਤੈਨੂੰ ਉਦੋਂ ਛੱਡਣਾ ਹੈ ਜਦੋਂ ਤੂੰ ਇਨਵੈਸਟਰਸ ਦੇ ਪੈਸੇ ਦੇ ਦੇਗਾ। ਪੈਸੇ ਕਿੰਨੇ ਦੇਣੇ ਇਹਨੇ? ਇਹਨੂੰ ਜਦੋਂ ਫੜਿਆ ਗਿਆ ਸੀ 24,000 ਕਰੋੜ ਰੁਪਈਆ ਤੇ ਉਸ ਸਮੇਂ ਦੇ ਨਾਮ ਬੋਲਦਾ ਸੀ ਜਿਹੜਾ ਇਨਵੈਸਟਰਸ ਦਾ ਦੇਣਾ ਸੀ। ਬਾਅਦ ਦੇ ਵਿੱਚ ਇਹ ਅੰਕੜਾ ਦੱਸਦੇ ਆ ਕਿ 50 ਤੋਂ 60,000 ਕਰੋੜ ਤੱਕ ਚਲੇ ਗਿਆ। ਇਹ ਕਹਿੰਦਾ ਸੀ ਜੀ ਮੇਰੀਆਂ ਜਾਇਦਾਦਾਂ ਵਿਖਾ ਦਿਓ। ਉਹ ਕਹਿੰਦੇ ਸੀ ਇੰਨੀ ਜਾਇਦਾਦ ਲੈਣ ਵਾਲਾ ਤੇਰਾ ਗਾਹਕ ਕਿੱਥੋਂ ਲੱਭੀਏ, ਗਾਹਕ ਕਿਹੜੇ ਗ੍ਰਹਿ ਤੋਂ ਲੈ ਕੇ ਆਈਏ। ਸੋ ਇਹ ਬੜਾ ਲੰਮਾ ਚੌੜਾ ਚੱਕਰ ਚੁੰਡਾ ਚੱਲਿਆ। ਪਰ ਜਿਵੇਂ ਹੀ ਸਰਕਾਰ ਬਦਲੀ, ਮਈ ਦੇ ਵਿੱਚ ਸਰਕਾਰ ਆਈ ਨਰਿੰਦਰ ਮੋਦੀ ਦੀ, ਹੌਲੀ ਹੌਲੀ ਸੁਬਰੋਤੋ ਰਾਏ ਨੂੰ ਰਾਹਤਾਂ ਮਿਲਣੀਆਂ ਸ਼ੁਰੂ ਹੋ ਗਈਆਂ। ਇੱਥੋਂ ਤੱਕ ਕਿ ਇਹਦੀ ਪੈਰੋਲ ਜਿਹੜੀ ਕਿ ਪਹਿਲਾਂ ਮਨਜ਼ੂਰ ਨਹੀਂ ਸੀ ਹੁੰਦੀ, ਪੈਰੋਲ ਮਨਜ਼ੂਰ ਹੋਈ। ਬਾਅਦ ਦੇ ਵਿੱਚ ਉਹ ਐਕਸਟੈਂਡ ਹੁੰਦੀ ਗਈ।
ਹੁਣ ਤੇ ਕਈ ਮਹੀਨਿਆਂ ਤੋਂ ਬਾਹਰ ਫਿਰਦਾ। ਇਹਦੀ ਜਿਹੜੀ ਡਾਇਰੀ ਸੀ ਜਿਹਦੇ ਵਿੱਚ ਨਰਿੰਦਰ ਮੋਦੀ ਦਾ ਵੀ ਨਾਂ ਆਉਂਦਾ ਹੈ, ਸ਼ੀਲਾ ਦੀਕਸ਼ਤ ਦਾ ਵੀ ਨਾਂ ਆਉਂਦਾ ਹੈ, ਹੋਰ ਵੀ ਕਈ ਪਾਰਟੀਆਂ ਦੇ ਨਾਂ ਆਉਂਦੇ ਆ, ਇਹ 2013 ਦੇ ਵਿੱਚ ਬਰਾਮਦ ਹੋਈ ਸੀ। ਬਿਰਲਾ ਗਰੁੱਪ ਵਾਲਿਆਂ ਦੀ ਤੇ ਸਹਾਰਾ ਗਰੁੱਪ ਵਾਲਿਆਂ ਦੀ ਉਹ ਜਿਹੜੀ ਡਾਇਰੀ ਸੀ ਉਹਦੇ 'ਚ ਨਾਂ ਬੋਲਦੇ ਸਨ ਕਿ ਨਰਿੰਦਰ ਮੋਦੀ ਨੂੰ ਇੰਨੇ ਦਿੱਤੇ, ਫਲਾਣੇ ਨੂੰ ਇੰਨੇ ਦਿੱਤੇ, ਟਮਕਾਣੇ ਨੂੰ ਇੰਨੇ ਦਿੱਤੇ। ਉਸ ਡਾਇਰੀ ਦੀ ਹੁਣ ਜਿਹੜੀ ਪੁੱਛ ਪੜਤਾਲ ਜਾਂ ਉਸ ਡਾਇਰੀ ਤੇ ਜੋ ਕਾਰਵਾਈ ਕਰਨੀ ਸੀ ਉਹ ਕਰਨੀ ਸੀ ਆਬਕਾਰੀ ਕਮਿਸ਼ਨ ਨੇ। ਆਬਕਾਰੀ ਕਮਿਸ਼ਨ ਨੇ ਜਿਹੜਾ ਕਿ ਆਮ ਤੌਰ ਤੇ 18 ਮਹੀਨਿਆਂ 'ਚ ਸੁਣਵਾਈ ਕਰਦਾ ਹੈ, ਉਹਨੇ 3 ਕੁ ਤਰੀਕਾਂ 'ਚ ਸੁਣਵਾਈ ਕਰਕੇ ਚੌਂਠੇ ਚੁੱਕ ਦਿੱਤੇ। ਉਹਨਾਂ ਆਖਿਆ ਕਿ ਇਸ ਡਾਇਰੀ ਦੇ ਵਿੱਚ ਜੋ ਖੁਲਾਸੇ ਆ, ਜੋ ਨਾਮ ਦਰਜ ਆ, ਨਾ ਤੇ ਇਹਨਾਂ ਤੇ ਕੋਈ ਕਾਰਵਾਈ ਹੋ ਸਕਦੀ ਹੈ, ਨਾ ਹੀ ਅਸੀਂ ਇਹਨਾਂ ਨੂੰ ਕੋਈ ਜੁਰਮਾਨਾ ਪਾਉਣਾ ਹੈ। ਉਹਨਾਂ ਨੇ ਸਿਆਪਾ ਹੀ ਨਿਬੇੜ ਦਿੱਤਾ। ਮੇਰੇ ਖਿਆਲ ਦੇ ਨਾਲ ਜੇ ਕੋਈ ਹੋਰ ਮੁਲਕ ਹੁੰਦਾ, ਜਿਸ ਤਰੀਕੇ ਨਾਲ ਡਾਇਰੀ 'ਚ ਪ੍ਰਧਾਨ ਮੰਤਰੀ ਵਰਗੇ ਬੰਦੇ ਦਾ ਨਾਂ ਨਿਕਲਿਆ, ਉੱਥੇ ਕੁਰਸੀਆਂ ਹਿੱਲ ਜਾਣੀਆਂ ਸੀ, ਉੱਥੇ ਤਖਤੇ ਪਲਟ ਜਾਣੇ ਸੀ। ਪਰ ਕਿਉਂਕਿ ਇਹ ਭਾਰਤ ਹੈ, ਭਾਰਤ ਦੇ ਵਿੱਚ ਜਿਹਦੇ ਹੱਥ ਤਾਕਤ ਹੈ, ਉਹਨੂੰ 7 ਖੂਨ ਮਾਫ ਵਾਲਾ, ਜਿਵੇਂ ਫਿਲਮ ਦਾ ਇੱਕ ਸਰਲੇਖ ਸੀ, 7 ਖੂਨ ਮਾਫ ਹੋ ਜਾਂਦੇ ਆ। ਇਸ ਕਰਕੇ ਇੱਥੋਂ ਦੇ ਲੋਕਾਂ ਦਾ ਹਿਰਦੇ ਵੀ ਬੜਾ ਵਿਸ਼ਾਲ ਆ, ਉਹ ਇਹੋ ਜਿਹੀਆਂ ਛੋਟੀਆਂ ਮੋਟੀਆਂ ਗੱਲਾਂ ਨੂੰ ਗੌਲਦੇ ਵੀ ਨਹੀਂ ਬਹੁਤਾ। ਜੀ ਜੀ ਜੀ। ਅਗਲੀ ਗੱਲ ਕਰੀਏ ਸੁੱਚਾ ਸਿੰਘ ਲੰਗਾਹ ਨੂੰ ਚੋਣ ਲੜਨ ਲਈ ਸੁਪਰੀਮ ਕੋਰਟ ਤੋਂ ਹਰੀ ਝੰਡੀ। ਸੁੱਚਾ ਸਿੰਘ ਲੰਗਾਹ ਤੇ ਵਾਕਿਆ ਇੱਕ ਤਰ੍ਹਾਂ ਨਾਲ ਕਹਿ ਲਈਏ ਅੱਜ ਅੱਧਾ ਸੁੱਚਾ ਹੋ ਗਿਆ। ਸੁਪਰੀਮ ਕੋਰਟ 'ਚੋਂ ਝੰਡੀ ਲੈ ਆਇਆ ਔਰ ਚੋਣ ਲੜੇਗਾ। ਐਤਕੀ ਵੈਸੇ ਵੀ ਸੁੱਚਾ ਸਿੰਘ ਲੰਗਾਹ ਆ ਜਿਹੜਾ ਬੜਾ ਐਤਕੀ ਜਿਵੇਂ ਕਹਿ ਲਈਏ ਨਾ ਕਿ ਜੋਸ਼ੀਲਾ ਹੋਇਆ ਪਿਆ ਸੀ, ਜੋਸ਼ ਭਰਪੂਰ ਜਾਪਦਾ ਸੀ, ਕਹਿੰਦਾ ਸੀ ਚੋਣ ਮੈਂ ਲੜਨੀ ਆ, ਲੜ ਕੇ ਵਿਖਾਵਾਂਗਾ। ਹਾਈ ਕੋਰਟ 'ਚ ਗਿਆ, ਹਾਈ ਕੋਰਟ 'ਚੋਂ ਰਾਹਤ ਨਹੀਂ ਮਿਲੀ। ਰਾਹਤ ਕਿਉਂ ਨਹੀਂ ਮਿਲੀ ਤੁਹਾਨੂੰ ਪਤਾ ਹੀ ਆ ਕਿ ਕੰਮ ਇਹਨੇ ਚੱਜ ਦੇ ਨਹੀਂ ਕੀਤੇ। ਪਹਿਲਾਂ ਸ਼ੁਰੂ ਦੇ ਵਿੱਚ ਇਹਦਾ ਨਾਂ ਕਿਸੇ ਸਮੇਂ ਥਾਣਿਆਂ ਦੇ ਵਿੱਚ ਜਿਹੜਾ ਕੈਲੰਡਰ ਲੱਗਾ ਹੁੰਦਾ 100 ਬੰਦਿਆਂ ਦਾ, ਉਹਦੇ ਵਿੱਚ ਵੀ ਨਾਂ ਇਹਦੇ ਸੁਣਿਆ ਵੀ ਉਹਦੇ ਵਿੱਚ ਵੀ ਨਾਂ ਬੋਲਦੇ ਰਹੇ ਆ। ਸੁੱਚਾ ਸਿੰਘ ਲੰਗਾਹ ਬਾਅਦ ਦੇ ਵਿੱਚ ਜਦੋਂ ਹਾਈ ਕੋਰਟ 'ਚ ਚਲੇ ਗਿਆ, ਹਾਈ ਕੋਰਟ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਚ ਤੈਨੂੰ ਕੋਈ ਰਾਹਤ ਨਹੀਂ, ਕੋਈ ਤੈਨੂੰ ਰਿਲੀਫ ਨਹੀਂ ਦੇਣੀ। ਫਿਰ ਇਹ ਸੁਪਰੀਮ ਕੋਰਟ 'ਚ ਗਏ। ਸੁਪਰੀਮ ਕੋਰਟ ਨੇ ਜਾ ਕੇ ਇਹਨਾਂ ਦੀ ਉਹ ਦਲੀਲ ਮੰਨ ਲਈ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਆਮ ਸਰਕਾਰੀ ਅਫਸਰ ਜਾਂ ਮੁਲਾਜ਼ਮ ਜਦੋਂ ਇਸ ਤਰ੍ਹਾਂ ਸਸਪੈਂਡ ਹੋ ਜਾਂਦਾ ਹੈ ਜਾਂ ਕਿਸੇ ਮਾਮਲੇ 'ਚ ਫਸ ਜਾਂਦਾ ਹੈ, ਕਨਵਿਕਟਡ ਹੋ ਜਾਂਦਾ ਹੈ, ਤਾਂ ਉਹ ਉਸ ਵੇਲੇ ਆਪਣੀਆਂ ਸਾਰੀਆਂ ਅਦਾਇਗੀਆਂ ਦਾ ਹੱਕਦਾਰ ਹੋ ਜਾਂਦਾ ਹੈ ਜਦੋਂ ਉਹਦਾ ਕੇਸ ਜਿਹੜਾ ਨਿਕਲ ਜਾਂਦਾ ਜਾਂ ਆਪ ਬੇਦਾਗ ਉਸ ਮਾਮਲੇ 'ਚੋਂ ਬਚ ਜਾਂਦਾ। ਹੁਣ ਉਸ ਦਲੀਲ ਨੂੰ ਉਹਨਾਂ ਨੇ ਪ੍ਰਵਾਨ ਕੀਤਾ ਕਿ ਠੀਕ ਆ ਕਿ ਆਮ ਤੌਰ ਤੇ ਇਹ ਹੈ ਕਿ ਜੇ ਕੋਈ ਮੰਨ ਲਓ ਸਿਪਾਹੀ ਸਸਪੈਂਡ ਹੋ ਗਿਆ, ਉਹ ਜਿਹੜਾ ਮਾਮਲਾ ਉਹਦੇ ਤੇ ਦਰਜ ਕੀਤਾ ਗਿਆ ਉਹ ਸਹੀ ਨਹੀਂ, ਉਹ ਪ੍ਰੂਫ ਨਹੀਂ ਹੁੰਦਾ, ਤੇ ਉਹਨੂੰ ਜਿੰਨੀ ਉਹਦੀ ਤਨਖਾਹ, ਜਿੰਨੇ ਉਹਦੇ ਪੱਤੇ ਆ ਜਿਹੜੇ ਉਹ ਵਾਪਸ ਦਿੱਤੇ ਜਾਂਦੇ ਆ। ਹੁਣ ਜੇ ਲੀਡਰ ਨੂੰ ਇਸ ਤਰ੍ਹਾਂ ਚੋਣ ਲੜਨ ਤੋਂ ਰੋਕ ਦਿੱਤਾ ਜਾਂਦਾ, ਮੰਨ ਲਓ ਕੱਲ ਨੂੰ ਹਾਈ ਕੋਰਟ ਨੂੰ ਬਰੀ ਕਰ ਦਿੰਦੀ, ਸੁਪਰੀਮ ਕੋਰਟ ਬਰੀ ਕਰ ਦਿੰਦੀ ਹੈ, ਤੇ ਫਿਰ ਜਿਹੜਾ ਉਹ ਚੋਣ ਤੋਂ ਉਹਨੂੰ ਵਿਰਵਾ ਕਰਨਾ ਕਿਤੇ ਨਾ ਕਿਤੇ ਇਹ ਨਾ ਇਨਸਾਫੀ ਗਿਣਿਆ ਜਾਏਗਾ। ਸੋ ਇਸ ਆਧਾਰ ਤੇ ਸੁੱਚਾ ਸਿੰਘ ਲੰਗਾਹ ਹੈ ਜਿਹੜਾ ਉਹ ਉੱਥੋਂ ਗ੍ਰੀਨ ਸਿਗਨਲ ਲੈ ਆ। ਹੁਣ ਮੇਰੇ ਖਿਆਲ ਦੇ ਨਾਲ ਅੱਜ ਉਹ ਰੱਜ ਕੇ ਸੋਏਗਾ ਤੇ ਸਵੇਰੇ ਉੱਠ ਕੇ ਰੱਜ ਕੇ ਉਹ ਖੁਸ਼ੀ ਵੀ ਮਨਾਏਗਾ। ਪਰ ਇਹਦੇ ਵਿੱਚ ਇੱਕ ਨੁਕਸਾਨ ਹੈ, ਉਹ ਨੁਕਸਾਨ ਹੈ ਲੋਕਤੰਤਰ ਨੂੰ। ਮੈਂ ਇਹ ਨਹੀਂ ਕਹਿੰਦਾ ਕਿ ਸੁੱਚਾ ਸਿੰਘ ਲੰਗਾਹ ਆ ਜਿਹੜਾ ਉਹ ਬਿਲਕੁਲ ਸਜ਼ਾ ਦਾ ਹੱਕਦਾਰ ਹੀ ਹੈ, ਨਹੀਂ, ਉਹਨੇ ਜੋ ਉਹਨੂੰ ਆਪਸ਼ਨ ਮਿਲੇ ਹੋਏ ਆ, ਅਧਿਕਾਰ ਮਿਲੇ ਹੋਏ ਆ, ਉਹਨੇ ਉਹ ਹੀ ਵਰਤੇ, ਉਹਨੇ ਆਪਣਾ ਉਹ ਰਾਹ ਜਿਹੜਾ ਅਖਤਿਆਰ ਕੀਤਾ। ਪਰ ਅਸੀਂ ਕੀ ਦੇਖਦੇ ਹਾਂ ਕਿ ਦੇਖੋ ਇਹ ਤੇ ਸਾਡੀ ਸੁਪਰੀਮ ਕੋਰਟ ਨੇ ਬਣਾ ਦਿੱਤਾ ਕਿ ਜੀ 2 ਸਾਲ 3 ਸਾਲ ਤੋਂ ਉੱਤੇ ਜਿਹਨੂੰ ਸਜ਼ਾ ਹੋਈ ਉਹ ਚੋਣ ਨਹੀਂ ਲੜ ਸਕੇਗਾ। ਪਰ ਕੋਈ ਵੀ ਇਹੋ ਜਿਹਾ ਸਿਸਟਮ ਇਜਾਦ ਨਹੀਂ ਕੀਤਾ ਗਿਆ ਕਿ ਜਿਹੜੀਆਂ ਇਹਨਾਂ ਦੀਆਂ ਅਪੀਲਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨਿਬੇੜਿਆ ਜਾਵੇ, ਕਿਉਂਕਿ ਜਨਤਾ ਦੇ ਨੁਮਾਇੰਦੇ ਆ। ਜੇ ਇਹਨਾਂ ਦੇ ਕੇਸ ਦਹਾਕਿਆਂ ਬੱਧੀ ਲਟਕਦੇ ਰਹਿਣਗੇ ਤੇ ਫਿਰ ਇਹ ਸਾਰਾ ਕੁਛ ਹੈ ਜਿਹੜਾ ਚੋਰ ਮੋਰੀਆਂ ਰਾਹੀਂ ਚੱਲਦਾ ਰਹੇਗਾ। ਤੁਸੀਂ ਨਵਜੋਤ ਸਿੱਧੂ ਵਾਲਾ ਮਾਮਲਾ ਜਿਹੜਾ ਸੁਣਿਆ ਹੋਣਾ, ਨਵਜੋਤ ਸਿੱਧੂ ਮੈਂਬਰ ਪਾਰਲੀਮੈਂਟ ਸੀ, ਉਹਨੂੰ ਸਜ਼ਾ ਹੋ ਗਈ, ਹਾਈ ਕੋਰਟ ਦੇ ਵਿੱਚੋਂ ਕੇਸ ਰਹਿ ਗਿਆ, ਸੁਪਰੀਮ ਕੋਰਟ ਚੋਂ ਚਲਾ ਗਿਆ, ਸੁਪਰੀਮ ਕੋਰਟ ਚੋਂ ਉਹਨੂੰ ਇਸੇ ਤਰ੍ਹਾਂ ਸਟੇ ਮਿਲ ਗਿਆ। ਹੁਣ ਕਮਾਲ ਦੀ ਗੱਲ ਤੇ ਇਹ ਹੈ ਕਿ ਉਹ ਆਪਣੀ ਟਰਮ ਪੂਰੀ ਕਰਕੇ ਚਲਾ ਗਿਆ 2014 ਦੇ ਵਿੱਚ, ਤੇ ਉਹਨੂੰ 2016 ਦੇ ਵਿੱਚ ਉਹਨੂੰ ਇਹ ਹੁਕਮ ਦਿੱਤਾ ਜਾਂਦਾ ਹੈ ਕਿ ਇਹਦੇ ਖਿਲਾਫ ਜਿਹੜੀ ਸੁਣਵਾਈ ਹੈ ਉਹ ਸ਼ੁਰੂ ਹੁੰਦੀ ਹੈ। ਹੁਣ ਦੇਖੋ 14 ਦੇ ਵਿੱਚ ਤੇ ਉਹ ਟਰਮ ਹੀ ਖਤਮ ਹੋ ਗਈ, 16 ਦੇ ਵਿੱਚ ਸੁਪਰੀਮ ਕੋਰਟ ਹਾਈ ਕੋਰਟ ਨੂੰ ਗਾਈਡਲਾਈਨ ਦਿੰਦਾ ਕਿ ਤੁਸੀਂ ਕੇਸ ਦੀ ਸੁਣਵਾਈ ਸ਼ੁਰੂ ਕਰ ਸਕਦੇ ਹੋ। ਸੁਣਵਾਈ ਹਾਲੇ ਸ਼ੁਰੂ ਹੋਈ ਨਹੀਂ, ਸੁਣਵਾਈ ਸ਼ੁਰੂ ਹੁੰਦਿਆਂ 2020 ਆ ਜਾਣਾ। ਮੇਰੇ ਖਿਆਲ ਦੇ ਨਾਲ ਹੋ ਸਕਦਾ 5-7 ਸਾਲ ਸੁਣਵਾਈ ਕਰਦਿਆਂ ਲੰਘ ਜਾਣ ਤੇ ਉਦੋਂ ਤੱਕ ਤੇ ਸਿੱਧੂ ਸਾਹਿਬ ਹੋ ਸਕਦਾ ਕ੍ਰਿਕਟ ਤੋਂ ਸੰਨਿਆਸ ਲੈ ਕੇ, ਜਿਵੇਂ ਸਿਆਸਤ 'ਚ ਆਏ, ਸਿਆਸਤ ਤੋਂ ਸੰਨਿਆਸ ਲੈ ਕੇ ਕਿਸੇ ਨਾਟਕ ਮੰਡਲੀ 'ਚ ਗਏ ਚਲੇ ਹੋਣ, ਉਦੋਂ ਤੱਕ ਤੇ ਕਈ ਖੇਤਰ ਬਦਲ ਚੁੱਕੇ ਹੋ ਸਕਦੇ ਆ। ਸੋ ਇਹ ਇੱਕ ਜਿਹੜਾ
ਪ੍ਰਬੰਧ ਦਾ, ਨਾਕਸ ਪ੍ਰਬੰਧ ਦਾ, ਨਿਆਂ ਪ੍ਰਣਾਲੀ ਦਾ ਮਾਮਲਾ ਨਾ, ਇਹਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ। ਨਹੀਂ ਤੇ ਤੁਹਾਡੇ ਜਿਹੜੇ ਇਸ ਤਰ੍ਹਾਂ ਦੇ ਨੇਮ ਕਾਇਦੇ ਬਣਾਏ ਆ ਉਹ ਨਕੰਮੇ ਆ, ਫਿਰ ਉਹਨਾਂ ਦਾ ਕੋਈ ਕੰਮ ਨਹੀਂ ਰਹਿ ਜਾਂਦਾ। ਕਿ ਇਸ ਤਰ੍ਹਾਂ ਦੀਆਂ ਰਾਤਾਂ, ਇਸ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਨੂੰ ਜਿਹੜੀਆਂ ਮਿਲਦੀਆਂ ਰਹਿਣਗੀਆਂ ਰਹਿਤਾਂ, ਇਹ ਬੰਦ ਹੋਣੀਆਂ ਚਾਹੀਦੀਆਂ। ਇਹਨਾਂ ਦੇ ਕੇਸ ਆ ਜਿਹੜੇ ਉਹ ਥੋੜ੍ਹੇ ਸਮੇਂ 'ਚ ਫਾਸਟ ਟਰੈਕ ਕੋਰਟਾਂ 'ਚ ਜਿਹੜੇ ਮੁਕੰਮਲ ਹੋ ਜਾਣੇ ਚਾਹੀਦੇ ਆ। ਪਰ ਬਦਕਿਸਮਤੀ ਇਹ ਕਿ ਸਾਡੇ ਭਾਰਤ ਦੇ ਜਿਹੜੇ ਫਾਸਟ ਟਰੈਕ ਕੋਰਟ ਆ ਉਹ ਫਾਸਟ ਨਹੀਂ ਹੁੰਦੇ, ਇਕੱਲੇ ਕੋਰਟ ਹੀ ਰਹਿ ਜਾਂਦੇ ਆ। ਜੀ ਜੀ। ਅਗਲੀ ਗੱਲ ਕਰੀਏ, ਬਾਦਲਾਂ ਨੇ ਕਿੱਥੋਂ ਚੋਣ ਮੈਦਾਨ ਦੇ ਵਿੱਚ ਖੜਨਾ ਆ, ਉਹ ਸਾਹਮਣੇ ਆ ਗਿਆ ਜੀ। ਆਪੋ ਆਪਣੇ ਮੈਦਾਨਾਂ 'ਚੋਂ ਕਹਿੰਦੇ ਜੀ ਖੜਨ ਜਾ ਰਹੇ ਆ, ਤੇ ਜਗਮੀਤ ਬਰਾੜ ਹੋਣਾ ਨੇ ਵੀ ਸੂਚੀ ਜਾਰੀ ਕਰ ਛੱਡੀ ਆ। ਮੈਂ ਕੱਲ ਵੀ ਇੱਕ ਤੁੱਕਾ ਜਿਹਾ ਮਾਰਿਆ ਸੀ, ਮੈਨੂੰ ਕਿਸੇ ਮਿੱਤਰ ਨੇ ਪੁੱਛਿਆ ਆਪਣੇ ਇਸੇ ਰੇਡੀਓ ਤੇ ਜੀ ਕਿ ਸਾਡੇ ਕਿਸੇ ਵੀਰ ਨੇ ਕਿਹਾ ਕਿ ਜੀ ਉਹ ਚੋਣ ਨਹੀਂ ਲੜਨਗੇ, ਤੇ ਮੈਂ ਕਿਹਾ ਸੀ ਕਿ ਨਹੀਂ, ਜਿਨ੍ਹਾਂ ਲੋਕਾਂ ਨੇ ਇੱਥੇ ਇੰਨੀ ਮਿਹਨਤ ਕੀਤੀ ਹੈ ਆਪਣੀ ਇਸ ਸੀਟ ਨੂੰ ਸੇਵ ਕਰਨ ਲਈ, ਇੱਕ ਸੇਵ ਸੀਟ ਲੱਭੀ, ਕਿਉਂਕਿ ਸਿਆਸਤ ਜੇ ਚਲਾਉਣੀ ਹੈ ਤੇ ਘੱਟੋ ਘੱਟ ਲੰਬੀ ਦੀ ਸੀਟ ਸਾਨੂੰ ਆਪਣੇ ਘਰ ਦੀ ਸੀਟ ਹੈ ਜਿਹੜੀ ਮਜ਼ਬੂਤ ਕਰਨੀ ਪਵੇਗੀ। ਜਿਨ੍ਹਾਂ ਨੇ ਮਜ਼ਬੂਤੀ ਕਰਨ ਦੇ ਵਿੱਚ ਇਹ ਬਦਨਾਮੀ ਵੀ ਖੱਟ ਲਈ ਕਿ ਸਾਰਾ ਕੁਝ ਵੇਚ ਵੱਟ ਕੇ ਇਹ ਇੱਥੇ ਆਪਦੇ ਘਰ ਸੁੱਟ ਲੈਂਦੇ ਆ, ਉਹ ਇਸ ਸੀਟ ਨੂੰ ਛੱਡ ਕੇ ਨਹੀਂ ਜਾਣਗੇ। ਜਲਾਲਾਬਾਦ ਦੇ ਵਿੱਚ ਵੀ ਕਹਾਣੀ ਇਹੋ ਹੀ ਆ, ਸੁਖਬੀਰ ਨੇ ਬਹੁਤ ਕੁਝ ਉੱਥੇ ਸੁੱਟਿਆ, ਜੇ ਉਹ ਉੱਥੋਂ ਹੁਣ ਜਾਂਦਾ ਹੈ ਉਹਨੂੰ ਅੱਗੇ ਜਾ ਕੇ ਵੀ ਬਹੁਤ ਕੁਝ ਕਰਨਾ ਪੈਣਾ, ਇਸ ਕਰਕੇ ਇੱਥੇ ਰਹੇਗਾ। ਦੂਜੀ ਗੱਲ ਹੈ ਕਿ ਜੇ ਜਲਾਲਾਬਾਦ ਤੋਂ ਜਾਂਦਾ ਹੈ ਤਾਂ ਮੇਰਾ ਮੰਨਣਾ ਸ਼ੁਰੂ ਤੋਂ ਇਹੀ ਸੀ ਕਿ ਸੁਖਬੀਰ ਬਾਦਲ ਦੇ ਮੱਥੇ ਤੇ ਇਹ ਕਲੰਕ ਲੱਗੇਗਾ ਕਿ ਉਹ ਭੱਜ ਗਿਆ, ਤੇ ਜੇ ਇਹ ਗੱਲ ਲੱਗੇਗੀ ਉਹਦੇ ਮੱਥੇ ਤੇ ਕਲੰਕ ਬਣ ਕੇ, ਤੇ ਫਿਰ ਉਹਦੇ ਜਿਹੜੇ ਸਿਪਾਹੀ ਹੈ ਉਹਨਾਂ ਦਾ ਹੌਸਲਾ ਡਿੱਗੇਗਾ। ਇਹ ਬਖੂਬੀ ਭਲੀ ਭਾਂਤ ਸੁਖਬੀਰ ਬਾਦਲ ਜਾਣਦਾ ਕਿ ਜੇ ਮੈਂ ਇੱਥੋਂ ਸਬੈਕੀ ਵੀ ਚਲਾ ਜਾਵਾਂ, ਬੇਸ਼ੱਕ ਜਿੱਤ ਹਾਰ ਦਾ ਮਨ ਚੋਂ ਡਰ ਕੱਢ ਕੇ ਵੀ ਚਲਾ ਜਾਵਾਂ, ਤਾਂ ਵੀ ਮੈਸੇਜ ਹੈ ਜਿਹੜਾ ਉਹ ਇਹੋ ਜਾਏਗਾ। ਇਸੇ ਕਰਕੇ ਸੁਖਬੀਰ ਬਾਦਲ ਮਜਬੂਰੀ 'ਚ ਕਹਿ ਲਓ, ਖੁਸ਼ੀ 'ਚ ਕਹਿ ਲਓ, ਉਹ ਚੋਣ ਇੱਥੋਂ ਲੜਨ ਜਾ ਰਿਹਾ, ਤੇ ਬਾਬਾ ਬਾਦਲ ਹੈ ਜਿਹੜਾ ਉਹ ਲੰਬੀ ਦੀ ਸੀਟ ਹੈ ਜਿਹੜੀ ਉਹ ਇੱਥੋਂ ਲੜੇਗਾ। ਸਭ ਕੁਝ ਇਹ ਸਾਫ਼ ਹੋ ਗਿਆ। ਪਰ ਦੂਜੇ ਪਾਸੇ ਜਰਨੈਲ ਸਿੰਘ ਦੀ ਵੋਟ ਦਾ ਜਿਹੜਾ ਚੱਕਰ ਪਿਆ ਖੜਾ, ਅੱਜ ਇਹ ਚਰਚਾ ਜਿਹੜਾ ਚੱਲ ਪਿਆ ਕਿ ਜੱਸੀ ਜਸਰਾਜ ਇੱਥੋਂ ਆ ਸਕਦਾ ਪਾਵਾ ਮੋਢੇ ਤੇ ਰੱਖ ਕੇ। ਹੁਣ ਜੱਸੀ ਜਸਰਾਜ ਜੇ ਆਉਂਦਾ ਤੇ ਉਹ ਵੀ ਦਿਲਚਸਪ ਮੁਕਾਬਲਾ ਹੋਏਗਾ, ਕਿਉਂਕਿ ਜੱਸੀ ਜਸਰਾਜ ਵੀ ਚਿਹਰਾ ਹੈ। ਪਰ ਦੋਵਾਂ ਨਾਲ ਹੀ ਗੱਲਬਾਤ ਹੋਈ ਹੈ, ਜੇ ਜੱਸੀ ਜਸਰਾਜ ਨਾਲ ਵੀ ਜਰਨੈਲ ਸਿੰਘ ਨਾਲ ਵੀ। ਸਾਡੇ ਇੱਕ ਸਾਥੀ ਨੇ ਗੱਲ ਕੀਤੀ, ਜਰਨੈਲ ਸਿੰਘ ਕਹਿੰਦਾ ਜੀ ਅਸੀਂ ਵੋਟ ਬਣਾ ਰਹੇ ਹਾਂ, ਜੱਸੀ ਜਸਰਾਜ ਕਹਿੰਦਾ ਜੀ ਜਿੱਥੇ ਹੁਕਮ ਹੋਇਆ ਆਪਾਂ ਤੇ ਪਾਵਾ ਉੱਥੇ ਜਾ ਕੇ ਗੱਡ ਦੇਣਾ, ਆਪਾਂ ਤਿਆਰ ਆ। ਉਹ ਸਮਝ ਤੋਂ ਪਰੇ ਗੱਲ ਆ। ਪਰ ਲੰਬੀ ਦੇ ਵਿੱਚ ਜਿਸ ਤਰ੍ਹਾਂ ਦਾ ਮੁਕਾਬਲਾ ਹੋਣ ਦੀ ਉਮੀਦ ਸੀ, ਉਹਦੇ ਮੁਤਾਬਕ ਤੇ ਹਾਲੇ ਇੱਥੇ ਕੁਝ ਵੀ ਨਹੀਂ। ਨਾ ਕਾਂਗਰਸ ਨੇ ਕੋਈ ਕੈਂਡੀਡੇਟ ਅਨਾਉਂਸ ਕੀਤਾ, ਆਮ ਆਦਮੀ ਪਾਰਟੀ ਵਾਲਿਆਂ ਦੀ ਵੀ ਅਸਪਸ਼ਟਤਾ ਹੈ। ਪਰ ਦੂਜੇ ਪਾਸੇ ਜਗਮੀਤ ਬਰਾੜ ਹੈ ਜਿਹੜਾ ਝੋਂਟੇ ਚੱਕੀ ਜਾਂਦਾ ਹੈ। ਜਗਮੀਤ ਬਰਾੜ ਨੇ ਤ੍ਰਿਣਮੂਲ ਕਾਂਗਰਸ ਵੱਲੋਂ ਅੱਜ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ। ਜਿਹੜਾ ਗਿਰੀਰਾਜ ਰਜੌਰੀਆ ਹੈ ਉਹ ਰੱਜਦਾ ਹੀ ਨਹੀਂਗਾ, ਚੋਣ ਲੜ ਕੇ 2 ਵਾਰੀ ਅੱਗੇ ਕਾਂਗਰਸ ਦੀ ਟਿਕਟ ਤੋਂ ਹਾਰ ਗਿਆ ਸੀ, ਬੱਲੂਆਣੇ ਸੀਟ ਤੋਂ। ਆਮ ਆਦਮੀ ਪਾਰਟੀ 'ਚ ਆਇਆ, ਇਹਨਾਂ ਨੇ ਟਿਕਟ ਦੇ ਕੇ ਤੇ ਵਾਪਸ ਲੈ ਲਈ। ਹੁਣ ਗਿਰੀਰਾਜ ਰਜੌਰੀਆ ਜਿਹੜਾ, ਉਹਨੂੰ ਜਗਮੀਤ ਬਰਾੜ ਨੇ ਕਿਹਾ ਕਿ ਆ ਫੜ ਟਿਕਟ ਤੇ ਮੈਦਾਨ 'ਚ ਆ। ਵਿਜੇ ਸਾਥੀ ਹੈ ਮੋਗਾ ਤੋਂ, ਉਹਨੂੰ ਵੀ ਮੈਦਾਨ 'ਚ ਉਤਾਰ ਦਿੱਤਾ। ਉਹ ਬੜਾ ਪੁਰਾਣਾ ਸਾਥੀ ਹੈ ਵਿਜੇ ਸਾਥੀ ਇਹਦਾ, ਜਗਮੀਤ ਬਰਾੜ ਦਾ। ਇਸ ਤਰ੍ਹਾਂ ਹੋਰ 2-3 ਉਮੀਦਵਾਰ ਹੈ ਜਿਹੜੇ ਮੈਦਾਨ 'ਚ ਉਤਾਰ ਦਿੱਤੇ ਆ। ਜਗਮੀਤ ਬਰਾੜ ਦੀ ਵੇਖ ਲਓ ਗੱਲ, ਤੁਸੀਂ ਸੁਣ ਲਓ ਕਿ ਉਹ ਕਹਿੰਦਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਮੈਂ ਵਿਚਾਰਾਂ ਤੋਂ ਬਹੁਤ ਹੀ ਪ੍ਰਭਾਵਿਤ ਆ, ਇਹ ਪੰਜਾਬ ਦੀ ਬਾਂਹ ਫੜਨਗੇ। ਉਹਨਾਂ ਨੇ ਜਗਮੀਤ ਬਰਾੜ ਦੀ ਬਾਂਹ ਫੜੀ ਤੇ ਨੇ ਉਹਨਾਂ ਦੀ ਬਾਂਹ ਹੀ ਝਟਕਾ ਕੀਤੀ, ਉਹਨਾਂ ਦੇ ਬੰਦੇ 5-7 ਪੱਟ ਕੇ ਤੇ ਆਪਦਾ ਇੱਕ ਦਲ ਜਿਹਾ ਬਣਾ ਕੇ ਤੇ ਹੁਣ ਤੁਰ ਪਿਆ ਆਪਦੇ ਮੋਰਚੇ ਗੱਡਣ ਨੂੰ। ਸੋ ਕਹਿ ਸਕਦੇ ਹਾਂ ਕਿ ਇੱਥੇ ਕੋਈ ਕਿਸੇ ਦਾ ਸਕਾ ਨਹੀਂ, ਸਾਰੇ ਦਾ ਲਾਉਣ ਨੂੰ ਫਿਰਦੇ ਆ। ਜਿਹਦੇ ਹੱਥ ਕੇਲਾ ਆ ਗਿਆ ਫਿਰ ਇਹ ਨਹੀਂ ਵਹਿੰਦਾ ਕਿ ਇਸ ਪਾਸਿਓਂ ਖਾਵਾਂ ਜਾਂ ਉਸ ਪਾਸਿਓਂ ਖਾਵਾਂ, ਬਸ ਕੇਲਾ ਚਿੱਥਣ ਦੀ ਕਰਦਾ। ਜਗਮੀਤ ਬਰਾੜ ਵੀ ਕੇਲਾ ਚਿੱਥਣ ਦੀ ਫਰਾਕ ਦੇ ਵਿੱਚ ਆ, ਭਾਵੇਂ ਸਿੱਧਾ ਤੇ ਭਾਵੇਂ ਪੁੱਠਾ। ਜੀ ਜੀ। ਅਗਲੀ ਗੱਲ ਕਰੀਏ, ਕੱਲ ABP ਦਾ ਸਰਵੇ ਸੀਗਾ ਤੇ ਅੱਜ ਤੱਕ ਦਾ ਸਰਵੇ ਆ, ਦੋਨੋਂ ਹੀ ਉਲਟ ਪੁਲਟ ਨੇ ਇੱਕ ਦੂਜੇ ਦੇ। ਦੇਖੋ ਇਸ ਸਰਵੇ ਦੇ ਵਿੱਚ ਤੇ ਉਸ ਸਰਵੇ ਦੇ ਵਿੱਚ ਇੱਕ ਗੱਲ ਤੇ ਕਾਮਨ ਆ, ਉਹ ਇਹ ਆ ਕਿ ਕਾਂਗਰਸ ਨੂੰ ਜਿਹੜਾ ਉਹ ਮਜ਼ਬੂਤ ਦਿਖਾਇਆ ਗਿਆ। ਉਹਨਾਂ ਨੇ ਕਾਂਗਰਸ ਨੂੰ ਦੂਜੇ ਨੰਬਰ ਤੇ ਵਿਖਾਇਆ ਸੀ, ਇੱਥੇ ਇਹਨਾਂ ਨੇ ਕਾਂਗਰਸ ਨੂੰ ਬਹੁਮਤ ਦੇ ਨੇੜੇ ਵਿਖਾਇਆ, 56 ਤੋਂ 62 ਸੀਟਾਂ ਵਿਖਾਇਆ। ਕੱਲ ਵਾਲਾ ਜਿਹੜਾ ABP ਵਾਲਾ ਸਰਵੇ ਸੀ ਉਹਦੇ 'ਚ ਇਹਨਾਂ ਨੂੰ 41 ਤੋਂ 46 ਤੱਕ ਦਿੰਦੇ ਸੀ, ਅੱਜ ਵਾਲੇ ਸਰਵੇ ਦੇ ਵਿੱਚ ਇਹਨਾਂ ਨੂੰ 56 ਤੋਂ 62 ਦਿੱਤੀਆਂ। ਦੂਜੇ ਪਾਸੇ ਜਿਹੜਾ ਕੱਲ ABP ਆਪ ਵਾਲਿਆਂ ਨੂੰ 12 ਤੋਂ 18 ਸੀਟਾਂ ਦੇਣ ਡਿਆ ਸੀ, ਇਹਨਾਂ ਨੇ ਅੱਜ ਤੱਕ ਵਾਲਿਆਂ ਨੇ ਦਿੱਤੀਆਂ ਨੇ ਉਹਨਾਂ ਨੂੰ 36 ਤੋਂ 41, ਯਾਨੀ ਦੂਜੇ ਨੰਬਰ ਤੇ ਰੱਖਿਆ। ਤੇ ਜਿਹੜਾ ABP ਵਾਲੇ ਕੱਲ ਅਕਾਲੀ ਦਲ ਨੂੰ
ਅਸਮਾਨਾਂ ਤੇ ਉਡਾਈ ਫਿਰਦੇ ਸੀ। ਇਹਨਾਂ ਨੇ ਉਸ ਅਕਾਲੀ ਦਲ ਭਾਜਪਾ ਅਲਾਇੰਸ ਨੂੰ ਉੱਥੇ ਰੱਖਿਆ ਜਿੱਥੇ ABP ਵਾਲਿਆਂ ਨੇ ਆਮ ਆਦਮੀ ਪਾਰਟੀ ਨੂੰ ਰੱਖਿਆ ਸੀ, ਯਾਨੀ ਟੇਲ ਤੇ ਪੂਛ ਦੇ ਥੱਲੜੇ ਪਾਸੇ। ਇਹਨਾਂ ਨੇ 18 ਤੋਂ 22 ਸੀਟਾਂ ਦਿੱਤੀਆਂ। ਔਰ ਨਾਲ ਇੱਕ ਹੋਰ ਫਿਗਰ ਹੈ ਜਿਹੜਾ ਉਹ ਵੀ ਨੋਟ ਕਰਨ ਵਾਲਾ, ਜਿਹੜਾ ਇਹਨਾਂ ਨੇ ਆਪਣੇ ਇਸ ਸਰਵੇ ਦੇ ਵਿੱਚ ਦਿੱਤਾ ਕਿ ਜਿਹੜੇ ਆਜ਼ਾਦ ਜਾਂ ਅਦਰਸ ਉਹ 1 ਤੋਂ 4 ਸੀਟਾਂ ਉਹ ਵੀ ਲਿਜਾ ਸਕਦੇ ਆ। ਇੱਕ ਹੋਰ ਇਹਨਾਂ ਨੇ ਦਿਲਚਸਪ ਜਿਹੜੀ ਸਰਵੇ ਦੇ ਵਿੱਚ ਗੱਲ ਕੱਢੀ, ਉਹ ਇਹ ਕੱਢੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਕਿਹੜਾ ਹੋਏਗਾ। ਉਹਦੇ 'ਚ 70% ਲੋਕਾਂ ਨੇ ਇਹ ਆਖਿਆ ਕਿ ਨਸ਼ਾ ਸਭ ਤੋਂ ਵੱਡਾ ਮੁੱਦਾ ਜਾਪਦਾ, ਔਰ 70% ਲੋਕਾਂ 'ਚੋਂ 69% ਲੋਕਾਂ ਨੇ ਇਹ ਕਾਰਨ ਮੰਨਿਆ ਕਿ ਜਿਹੜੀ ਇਸ ਸਰਕਾਰ ਦੀ ਆ ਜਿਹੜੀ ਟਰਮ ਸੀ, ਇਹਦੇ ਵਿੱਚ ਜਿਹੜੇ ਬਹੁਤ ਸਾਰੇ ਲੀਡਰ ਸਨ ਉਹ ਇਸ ਨਸ਼ੇ ਦੇ ਵਧਾਵੇ ਵਾਸਤੇ ਜ਼ਿੰਮੇਵਾਰ ਹੈ। ਹੁਣ 69% ਵਾਲਾ ਜਿਹੜਾ ਇਹ ਆંકੜਾ ਹੈ, ਇਹ ਕਿਤੇ ਨਾ ਕਿਤੇ ਜੋ ਸੱਤਾਨਸ਼ੀਨ ਰਹੇ ਆ ਉਹਨਾਂ ਦੇ ਦਾਅਵਿਆਂ ਨੂੰ ਤੋੜਦਾ, ਉਹਨਾਂ ਦੇ ਦਾਅਵਿਆਂ ਨੂੰ ਕਹਿ ਸਕਦੇ ਕਿ ਨੇਸਤਨਾਬੂਦ ਕਰਦਾ ਹੈ। ਪਰ ਇਹਨਾਂ ਸਰਵਿਆਂ ਦੇ ਵਿੱਚ ਜੇ ਆਪਾਂ ਨਿਚੋੜ ਕੱਢੀਏ ਤੇ ਮੇਰੇ ਖਿਆਲ ਦੇ ਨਾਲ ਦੂਰ ਦੂਰ ਤੱਕ ਇਹਨਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ। ਉਹ ਕੁਛ ਕਹੀ ਜਾਂਦੇ ਆ। ਸੋ ਇਹ ਸਰਵੇ ਜਿਹੜੇ ਆ ਰਹੇ ਆ, ਕੱਲ ਆਇਆ ਸਰਵੇ, ਪਰਸੋਂ ਆਇਆ, ਹੁਣ ਕੋਈ ਫੇਰ ਆ ਜਾਏਗਾ। ਇਹ ਸਰਵਿਆਂ ਦੀ ਦੌੜ ਦੇ ਵਿੱਚ ਜਨਤਾ ਹੈ ਜਿਹੜੀ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਦੁਬਿਧਾ ਦਾ ਸ਼ਿਕਾਰ ਹੋਈ ਕਿ ਕਿਹੜਾ ਸਰਵੇ ਸਹੀ ਮੰਨੀਏ। ਔਰ ਦੂਜੀ ਗੱਲ ਇਹ ਹੈ ਕਿ ਦੇਖੋ ਇਹ ਜਿਹੜੇ ਸਰਵੇ ਆ ਇਹ ਇਹਨਾਂ ਨੇ ਤਿਆਰ ਕੀਤੇ ਮਹੀਨਾ ਪਹਿਲਾਂ, 20 ਦਿਨ ਪਹਿਲਾਂ। ਔਰ ਸਰਵੇ ਕਿੱਥੇ, ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਟਾਰਗੇਟ ਰੱਖਦੇ ਆ ਕਿ ਇੰਨੇ ਕੁ ਬੰਦਿਆਂ ਤੇ ਅਸੀਂ ਸਰਵੇ ਕਰਨਾ। ਟੈਲੀਫੋਨ ਕਰਦੇ ਆ, ਕਿਸੇ ਨੂੰ ਮਿਲਦੇ ਆ ਜਾਂ ਕਿਸੇ ਤੋਂ ਕੁਐਸਚਨ ਪੁੱਟ ਕਰਕੇ ਆਨਸਰ ਲੈਂਦੇ, ਉਹਦੇ ਆਧਾਰ ਤੇ ਸਰਵੇ ਆ ਜਿਹੜਾ ਤਿਆਰ ਕਰਦੇ ਆ। ਤੇ ਉਹਨਾਂ ਬੰਦਿਆਂ ਦੇ ਵਿੱਚੋਂ ਇਹ ਨਿਚੋੜ ਕੱਢ ਲੈਣਾ ਕਿ ਸਰਕਾਰ ਇਹਦੀ ਬਣ ਜਾ ਰਹੀ ਆ, ਬੰਦਾ ਘਾਟੇ 'ਚ ਹੈ, ਮੇਰੇ ਖਿਆਲ ਦੇ ਨਾਲ ਇਹ ਸਹੀ ਨਹੀਂ ਹੈ। ਤੁਹਾਨੂੰ ਯਾਦ ਹੋਣਾ ਦਿੱਲੀ ਸਰਕਾਰ ਵੇਲੇ ਇੱਕ ਹੀ ਏਜੰਸੀ ਸੀ ਜਿਹੜੀ ਨੇੜੇ ਤੇੜੇ ਟੁੱਕੀ ਸੀ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਸੀਟਾਂ ਦਿੱਤੀਆਂ ਸਨ, ਪਰ ਉਹ ਵੀ 60 ਤੋਂ ਘੱਟ ਸੀਟਾਂ ਦਿੰਦੇ ਸਨ। ਤੇ ਜਦੋਂ ਉਹਨਾਂ ਨੇ ਦਿੱਤਾ ਸੀ ਤੇ ਸਾਰੇ ਹੈਰਾਨ ਸਨ ਇਹ ਨਤੀਜਾ। ਬਸ ਇੱਕ ਉਹ ਏਜੰਸੀ ਸੀਗੀ ਚਨਕਿਆ, ਸ਼ਾਇਦ ਉਹਨੂੰ ਕਹਿੰਦੇ ਆ, ਨਿਊਜ਼ 24 ਚਨਕਿਆ। ਉਹਨਾਂ ਦਾ ਪੋਲ ਜਿਹੜਾ ਸੀਗਾ ਉਹ ਨੇੜੇ ਸੀ, ਥੋੜਾ ਜਿਹੀ ਪ੍ਰੈਡਿਕਸ਼ਨ ਉਹਨਾਂ ਦੀ ਨੇੜੇ ਸੀ, ਬਾਕੀ ਬਹੁਤ ਦੂਰ ਰਹਿ ਗਏ ਸਨ। ਸੋ ਕੋਈ ਵਿਰਲਾ ਟਾਵਾਂ ਤੇ ਤੁੱਕਾ ਲਾ ਜਾਵੇ ਹੈ ਸਾਰੀ ਇਹ ਤੁੱਕੇਬਾਜ਼ੀ ਦੀ ਖੇਡ ਆ। ਜੇ ਆਪਾਂ ਕਹੀਏ ਕਿ ਨਰੋਲ ਆંકੜਿਆਂ ਦੇ ਆਧਾਰ ਤੇ, ਨਰੋਲ ਇਹ ਧਰਾਤਲ ਤੇ ਜਾ ਕੇ ਸਰਵੇ ਤਿਆਰ ਕੀਤੇ ਜਾਂਦੇ, ਮੇਰੇ ਖਿਆਲ ਦੇ ਨਾਲ ਇਹ ਸਰਵੇ ਇਹ ਇਕੱਲੇ ਇਹ ਨਹੀਂ ਕਿ ਉੱਡਦੇ ਜੇ ਬਣਾ ਲਏ ਜਾਂਦੇ ਆ। ਕੁਝ ਸਰਵੇ ਕਰਨ ਵਾਲੇ ਸਰਵਰਾ ਜਿਹੜੇ ਉਹ ਤੇ ਇਹੋ ਜਿਹੇ ਆ ਜਿਨ੍ਹਾਂ ਲਈ ਆਪਾਂ ਮੁਹਾਵਰਾ ਵਰਤ ਸਕਦੇ ਆ, ਜਿਹਦਾ ਅੰਨ ਪਾਣੀ ਉਹਦਾ ਕੰਮ ਜਾਣੀ, ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਸੋ ਉਹ ਇਹੋ ਜਿਹੇ ਵੀ ਸਰਵੇ ਤਿਆਰ ਕਰ ਰਹੇ ਆ, ਔਰ ਇਹੋ ਜਿਹੇ ਬੰਦੇ ਆ ਜਿਹੜੇ ਉਹ ਇਹੋ ਜਿਹੇ ਸਰਵੇ ਕਰਕੇ ਨਾਲੇ ਤੇ ਖੁਸ਼ੀਆਂ ਪ੍ਰਾਪਤ ਕਰ ਰਹੇ ਵੱਡੇ ਲੋਕਾਂ ਦੀਆਂ, ਨਾਲੇ ਮਾਇਆ ਸਰਮਾਇਆ ਜਿਹੜਾ ਉਹ ਵੀ ਪ੍ਰਾਪਤ ਕਰਦੇ ਪਏ ਆ। ਇਸ ਕਰਕੇ ਇਹ ਜਿਹੜੇ ਸਰਵੇ ਆ ਹੌਲੀ ਹੌਲੀ ਭਰੋਸੇਯੋਗਤਾ ਆਪਦੀ ਗਵਾਉਂਦੇ ਜਾਂਦੇ ਆ। ਹੁਣ ਤੇ ਸਾਡੇ ਇੱਥੇ ਜਿਹੜੇ ਵਿਹਲੇ ਫਿਰਦੇ ਮੁੰਡੇ ਉਹ ਵੀ ਆਪਣੇ ਬਾਪੂ ਨੂੰ ਕਹਿੰਦੇ ਆ ਗਾਹੇ ਬਗਾਏ ਕਿ ਬਾਪੂ ਸਰਵਿਆਂ ਵਾਲੀ ਏਜੰਸੀ ਖਲਵਾ ਦੇ, ਚੋਣਾਂ ਦਾ ਸੀਜ਼ਨ ਲਾਉਣਾ ਕਿ ਸਾਨੂੰ ਔਖੇ ਸੌਖੇ ਏਜੰਸੀ ਖਲਵਾ ਦੇ, ਚੋਣਾਂ ਦਾ ਸੀਜ਼ਨ ਕੁੱਟ ਲਈਏ। ਸੋ ਇਹ ਸਰਵੇ ਇਸ ਹਾਲਤ ਦੇ ਵਿੱਚ ਕੁਝ ਵੀ ਕਹਿਣ ਤੋਂ ਮੈਨੂੰ ਨਹੀਂ ਜਾਪਦਾ ਕਿ ਕੁਝ ਵੀ ਕਹਿਣ ਤੋਂ ਸਪਸ਼ਟ ਕਰਨ ਤੋਂ ਇਹ ਸਮਰੱਥ ਹੋਣਗੇ। ਹਾਲਾਂਕਿ ਇਹਨਾਂ ਚੋਣ ਸਰਵਿਆਂ ਨੂੰ ਜੇ ਆਪਾਂ ਹੁਣ ਦੀ ਤਰੀਕ 'ਚ ਕੀਤੇ ਮੰਨ ਲਈਏ ਕਿ ਹੁਣ ਦੀ ਤਰੀਕ 'ਚ ਜਿਹੜੇ ਹੋਣਗੇ ਉਹ ਮੰਨ ਲਈਏ ਤਾਂ ਫਿਰ ਆਪਾਂ ਕਹਿ ਸਕਦੇ ਹਾਂ ਨੇੜੇ ਤੇੜੇ ਡਿੱਗਣਗੇ। ਕਿਉਂਕਿ ਜਿਸ ਵੇਲੇ ਇਹ ਸਰਵੇ ਕਰ ਰਹੇ ਹੋਣਗੇ ਰਾਜਕਰਨ ਵੀਰ ਜੀ, ਉਦੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਉਸ ਸਮੇਂ ਸੁਖਬੀਰ ਸਿੰਘ ਬਾਦਲ ਪਾਵਰ ਦੇ ਵਿੱਚ ਹੋਏਗਾ, ਤੇ ਸੁਖਬੀਰ ਸਿੰਘ ਦੇ ਪਾਵਰ ਦੇ ਵਿੱਚ ਹੁੰਦਿਆਂ ਲੋਕ ਦਿਲ ਦੀਆਂ ਕਿੰਨੀਆਂ ਕੁ ਸੁਣਾਉਂਦੇ ਆ, ਇਹ ਤੁਸੀਂ ਮੇਰੇ ਨਾਲੋਂ ਵੱਧ ਸ਼ਾਇਦ ਲੋਕਾਂ ਦੇ ਦਿਲਾਂ ਦੀਆਂ ਜਾਣਦੇ ਹੋ। ਜੀ ਅਗਲੀ ਜੇ ਆਪਾਂ ਗੱਲ ਕਰੀਏ ਵੀ ਇੱਕ ਸੰਘੀ ਨੇ ਸਵਾਲ ਕਰਨ ਤੇ ਇਤਿਹਾਸਕਾਰ ਖਿਲਾਫ ਮਾਮਲਾ ਦਰਜ ਕਰਵਾਤਾ। ਪਾਕਿਸਤਾਨ ਦਾ ਨਾ ਇੱਕ ਸ਼ਾਇਰ ਹੋਇਆ ਬੜਾ ਨੌਜਵਾਨ, ਹੁਣ ਤੇ ਮੇਰੇ ਖਿਆਲ ਦੇ ਨਾਲ ਫੌਤ ਹੋ ਗਿਆ, ਮੁਸ਼ਤਾਕ ਆਲਮ ਗੋਗਾ ਸੀ ਉਹਦਾ ਨਾਮ ਜੀ। ਉਹ ਕਹਿੰਦਾ ਹੁੰਦਾ ਸੀ ਕਿ ਸਾਡੇ ਚੌਂਕਾਂ ਦੇ ਵਿੱਚ ਆਲਣੇ ਤੇ ਇਹਨਾਂ ਅੰਨਿਆਂ ਹੱਥ ਗੁਲੇਲ, ਮਸੀਤਾਂ ਵਿੱਚ ਸਿਆਸਤਾਂ ਤੇ ਇਬਾਦਤ ਖਾਨੇ ਜੇਲ੍ਹ। ਇਹ ਅੰਨਿਆਂ ਦੇ ਹੱਥ ਗੁਲੇਲ ਆ। ਗੁਲੇਲ ਕੀ ਹੈ? ਗੁਲੇਲ ਆ ਤਾਕਤ ਕੀ ਹੈ? ਜਿਹੜੀ ਸੱਤਾ। ਸੋ ਇਹ ਹੁਣ ਉਸ ਤਾਕਤ ਦੇ ਨਾਲ, ਉਸ ਗੁਲੇਲ ਦੇ ਨਾਲ ਆਲੜਿਆਂ ਨੂੰ ਫੁੰਡ ਰਹੇ ਆ। ਦੇਖੋ ਗੁਰਬਾਣੀ ਕਹਿੰਦੀ ਹੁੰਦੀ ਹੈ ਨਾ ਕਿ ਰੋਸ ਨਾ ਕੀਜੇ ਉੱਤਰ ਦੀਜੇ। ਜੇ ਇਤਿਹਾਸਕਾਰ ਕੁਛ ਲਿਖਦੇ ਆ, ਕੁਛ ਸਵਾਲ ਕਰਦੇ, ਤੁਸੀਂ ਆਪਣੀ ਕਲਮ ਨਾਲ, ਆਪਣੇ ਤਰਕ ਦੇ ਨਾਲ ਉਹਦਾ ਜਵਾਬ ਦੇ ਦਿਓ। ਪਰ ਆ ਜਿਹੜਾ ਕੇਸ ਦਰਜ ਕਰਨ ਵਾਲਾ ਲੁਧਿਆਣੇ ਦੇ ਵਿੱਚ ਸਾਡੇ ਕੀ ਹੋਇਆ, ਉਹ ਦੇਖੋ ਭਗਤ ਸਿੰਘ ਨੂੰ ਇੱਕ ਪਾਸੇ ਤੇ ਉਹ ਕਹਿੰਦੇ ਕਿ ਹੀਰੋ ਹੈ,
ਆਈਡੀਅਲ ਹੈ ਭਗਤ ਸਿੰਘ ਮੁਲਕ ਦਾ। ਦੂਜੇ ਪਾਸੇ ਉਹਦੀ ਕਿਤਾਬ ਹੈ ਜਿਹੜੀ ਮੈਂ ਨਾਸਤਕ ਕਿਉਂ, ਕਹਿੰਦੇ ਕਿ ਇਹ ਸਾਡੇ ਮੁੰਡੇ ਕੁੜੀਆਂ ਨੂੰ ਨਾਸਤਕ ਕਰਦੇ ਫਿਰਦੇ ਆ। ਦੇਖੋ ਹੈ ਕੋਈ ਇਹਨਾਂ ਦਾ ਦੀਨ ਮਜਹਬ, ਕਿਸੇ ਇੱਕ ਗੱਲ ਤੇ ਖੜਦੇ ਆ। ਇੱਕ ਪਾਸੇ ਭਗਤ ਸਿੰਘ ਨੂੰ ਹੀਰੋ ਮੰਨਦੇ, ਦੂਜੇ ਪਾਸੇ ਕਹਿੰਦੇ ਕਿ ਭਗਤ ਸਿੰਘ ਦੀ ਵਿਚਾਰਧਾਰਾ ਸਾਡੇ ਮੁੰਡੇ ਕੁੜੀਆਂ ਨੂੰ ਖਰਾਬ ਕਰਦੀ ਪਈ ਆ। ਕਿੱਥੇ ਖੜਾਓਗੇ ਇਹਨਾਂ ਨੂੰ? ਹੁਣ ਇਹਨਾਂ ਨੇ ਬਹੁਤ ਵੱਡਾ ਇਤਿਹਾਸਕਾਰ ਹੈ ਸਾਡੇ ਇੱਥੇ ਇਰਫਾਨ ਹਬੀਬ ਜੀ, ਉਹਨੂੰ ਨਿਸ਼ਾਨੇ ਤੇ ਲੈ ਲਿਆ। ਇਰਫਾਨ ਹਬੀਬ ਨੇ ਸਵਾਲ ਕੀਤਾ ਸੀ ਕਿ ਸੰਗੀ ਇਹ ਦੱਸਣ ਕਿ ਜਿਹੜੇ ਬਰਤਾਨਵੀ ਸਾਮਰਾਜ ਦੇ ਵਿਰੁੱਧ ਇਹਨਾਂ ਨੇ ਕੀਤਾ ਕੀ ਹੈ। ਇਰਫਾਨ ਹਬੀਬ ਖੱਬੇ ਪੱਕੀ ਇਤਿਹਾਸਕਾਰ ਹੈ, ਉਹ ਇਹੋ ਜਿਹੇ ਸਵਾਲ ਪੁੱਟ ਕਰਦਾ ਰਹਿੰਦਾ, ਪਹਿਲਾਂ ਵੀ ਕਰਦਾ ਹੈ, ਉਹਦਾ ਸੁਭਾਅ ਆ, ਆਪਦੀਆਂ ਲਿਖਤਾਂ 'ਚ ਵੀ ਉਸੇ ਤੇ ਨਿਸ਼ਾਨੇ ਦੇਣ ਦਾ। ਹੁਣ ਜਵਾਬ ਦੇਣ ਦੀ ਥਾਂ ਤੇ ਇਹਨਾਂ ਦਾ ਸਵੈਮ ਸੇਵਕ ਹੈ ਗੋਪਾਲ ਬਘੇਲ, ਉਹਨੇ ਜਾ ਕੇ ਉੱਥੇ ਪਟੀਸ਼ਨ ਪਾ ਦਿੱਤੀ ਹੈ। ਉਸ ਪ੍ਰਸ਼ਨ ਦੇ ਆਧਾਰ ਤੇ ਜੋ ਉਹਨੇ ਅਖਬਾਰ ਦੇ ਵਿੱਚ ਛਾਇਆ ਕੀਤਾ ਸੀ ਹਬੀਬ ਨੇ, ਉਹਦੇ ਆਧਾਰ ਤੇ ਪਟੀਸ਼ਨ ਪਾ ਦਿੱਤੀ। ਹੁਣ ਪੁਲਿਸ ਨੇ ਉਹਨੂੰ ਬਿਆਨ ਦਰਜ ਕਰਵਾਉਣ ਲਈ ਸੰਮਨ ਚਾੜ ਦਿੱਤਾ ਕਿ ਆ ਕੇ ਬਿਆਨ ਦਰਜ ਕਰਵਾ। ਮੇਰੇ ਖਿਆਲ ਦੇ ਨਾਲ 20 ਜਨਵਰੀ ਜਾਂ 23 ਜਨਵਰੀ ਉਹ ਪੇਸ਼ੀ ਹੈ ਉਸ ਇਤਿਹਾਸਕਾਰ ਦੀ। ਹੁਣ ਇਤਿਹਾਸਕਾਰ ਪੇਸ਼ ਹੋਏਗਾ ਤੇ ਮੇਰੇ ਖਿਆਲ ਦੇ ਨਾਲ ਉਹਦੀ ਪੇਸ਼ ਵੀ ਨਹੀਂ ਚੱਲਣ ਦੇਣੀ ਇਹਨਾਂ ਨੇ, ਕਿਉਂਕਿ ਉੱਥੇ ਇਹਨਾਂ ਦੇ ਜਿਹੜੇ ਅਖੌਤੀ ਸੰਗਠਨ ਆ, ਹੋ ਸਕਦਾ ਲੈ ਕੇ ਤਰਸ਼ੂਲ ਉੱਥੇ ਵੀ ਪਹੁੰਚ ਜਾਣ, ਨਾਰੇ ਵੀ ਲਾ ਦੇਣ। ਇਹ ਤਗੜਿਆਂ ਦਾ ਸਤੀ ਵੀ ਸਹੁੰ, ਹੋ ਸਕਦਾ ਉਹਦੇ ਤੇ ਪਰਚਾ ਵੀ ਦਰਜ ਹੋ ਜਾਵੇ, ਹੋ ਸਕਦਾ 4 ਦਿਨ ਅੰਦਰ ਵੀ ਰਹਿਣਾ ਪਵੇ, ਪਰ ਇਹਦੇ ਨਾਲ ਇਤਿਹਾਸ ਨਹੀਂ ਬਦਲ ਜਾਂਦਾ। RSS ਦੇ ਜਿਹੜੇ ਮੋਢੀ ਸੀ ਉਹਨਾਂ ਨੇ ਕਿਸ ਤਰ੍ਹਾਂ ਉੱਥੇ ਜਿਹਨੂੰ ਕਾਲੇ ਪਾਣੀ ਆਪਾਂ ਕਹਿ ਦਿੰਦੇ ਆ, ਅੰਡੇਮਾਨ ਨਿਕੋਬਾਰ ਜੇਲ੍ਹ ਦੇ ਵਿੱਚੋਂ ਨਿਕਲਣ ਲਈ ਕਿਸ ਤਰ੍ਹਾਂ ਚਿੱਠੀਆਂ ਲਿਖੀਆਂ ਇਤਿਹਾਸ ਦੇ ਵਿੱਚ ਦਰਜ ਹੈ, ਕਿਸ ਤਰ੍ਹਾਂ ਮਾਫੀਆਂ ਮੰਗ ਕੇ ਉੱਥੋਂ ਜਾਨ ਛੁਡਾਈ ਸੀ, ਕਿਸ ਤਰ੍ਹਾਂ ਇਹਨਾਂ ਦੇ ਬੰਦਿਆਂ ਨੇ ਆਜ਼ਾਦੀ ਘੁਲਾਟੀਆਂ ਦੇ ਵਿਰੁੱਧ ਕੰਮ ਕੀਤਾ, ਉਹ ਸਭ ਕੁਝ ਇਤਿਹਾਸ ਦੇ ਵਿੱਚ ਦਰਜ ਹੈ। ਇਤਿਹਾਸ ਬਦਲ ਨਹੀਂ ਜਾਂਦਾ। ਹਾਂ, ਉਸ ਇਤਿਹਾਸ ਦੇ ਵਿੱਚ ਜੇ ਕੁਝ ਇਹਨਾਂ ਦੇ ਹੀਰੋਆਂ ਨੇ ਚੰਗਾ ਕੀਤਾ ਹੈ ਤੇ ਫਿਰ ਇਹ ਕਲਮ ਦੇ ਰਾਹੀਂ ਉਹਨੂੰ ਦੱਸਣ, ਉਹਨੂੰ ਕਾਟ ਕਰਨ, ਉਹਦਾ ਤੋੜ ਲੱਭਣ, ਲਿਖ ਕੇ ਜਵਾਬ ਦੇਣ। ਆ ਜਿਹੜਾ ਕੁਛ ਕਰਦੇ ਪਿਆ ਇਹਦੇ ਨਾਲ ਇਹਨਾਂ ਨੂੰ ਲੱਭਣਾ ਕੁਛ ਨਹੀਂ। ਹੁਣ ਜੇ ਧੱਕੇ ਨਾਲ ਕਹਿਣਗੇ ਤੇ ਫਿਰ ਤੇ ਭਾਈ ਧੱਕੇ ਨਾਲ ਅਸੀਂ ਕਹਿ ਦਿਆਂ ਕਿ ਔਖੇ ਸੌਖੇ ਹੋ ਕੇ ਬਈ ਜਿਹੜੀ ਆਜ਼ਾਦੀ ਦੀ ਲੜਾਈ ਸੀ ਉਹ RSS ਵਾਲਿਆਂ ਨੇ ਅੱਗੇ ਲੱਗ ਕੇ ਲੜੀ ਹੈ। ਜੀ ਜੀ ਜੀ। ਅਤੇ ਮਿੰਟੂ ਜੀ, ਸਮਾਂ ਜਿਹੜਾ ਆਪਣਾ ਸਮਾਪਤੀ ਵਾਲਾ, ਪਰ ਜਾਣ ਤੋਂ ਪਹਿਲਾਂ ਜੇ ਗੱਲ ਕਰੀਏ ਵੀ ਬਿਹਾਰ ਦੇ ਵਿੱਚ ਉੱਥੋਂ ਦੇ ਜਿਹੜੇ ਪ੍ਰਸ਼ਾਸਨ ਨੇ, ਮੁੱਖ ਮੰਤਰੀ ਨੇ ਸਿੱਖਾਂ ਦਾ ਦਿਲ ਜਿੱਤ ਲਿਆ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਉੱਤੇ ਬਹੁਤ ਵਧੀਆ ਜਿਹੜਾ ਉੱਥੇ ਨੇਪਰੇ ਚੜਿਆ ਕੰਮ। ਬਿਲਕੁਲ ਜੀ, ਉਹ ਬੰਦਾ ਸਿਜਦੇ ਦੇ ਕਾਬਲ ਹੈ, ਸਲਾਮ ਦੇ ਕਾਬਲ ਹੈ। ਪੰਜਾਬ ਦੇ ਵਿੱਚ ਆ ਕੇ ਵਾਅਦਾ ਕਰਕੇ ਗਿਆ ਸੀ ਕਿ ਤੁਸੀਂ ਇਹ ਨਾ ਸੋਚਿਓ ਕਿ ਤੁਹਾਨੂੰ ਉੱਥੇ ਸਾਂਭੇਗਾ ਕੌਣ, ਤੁਹਾਨੂੰ ਸਹੂਲਤਾਂ ਕੌਣ ਦੇਗਾ, ਤੁਸੀਂ ਬਸ ਗੱਡੀ ਚੜ੍ਹ ਕੇ ਆ ਜਾਓ, ਗੱਡੀਆਂ ਵੀ ਮੈਂ ਭੇਜ ਦੂੰ, ਤੁਸੀਂ ਆ ਜਾਓ, ਬਸ ਮੈਨੂੰ ਸੇਵਾ ਦਾ ਮੌਕਾ ਦਿਓ। ਤੇ ਉਸ ਬੰਦੇ ਨੇ ਉਹੀ ਜਸ ਖੱਟਿਆ। ਅੱਜ ਕੌਮੀ ਮੀਡੀਆ ਵੀ, ਆਪਾਂ ਵੈਸੇ ਮੀਡੀਆ ਨੂੰ ਬਹੁਤ ਕੋਸਦੇ ਹਾਂ, ਉਲਾਂਭੇ ਵੀ ਦਿੰਦੇ ਹਾਂ, ਕੌਮੀ ਮੀਡੀਆ ਵੀ ਗਦਗਦ ਹੈ। ਨਰਿੰਦਰ ਮੋਦੀ ਗਿਆ, ਉਹਨੇ ਵੀ ਸਿਫਤ ਕੀਤੀ ਹੈ ਪ੍ਰਬੰਧਾਂ ਦੀ। ਪ੍ਰਕਾਸ਼ ਸਿੰਘ ਬਾਦਲ ਗਿਆ, ਉਹਨੇ ਵੀ ਸਿਫਤ ਕੀਤੀ ਹੈ। ਆਮ ਸਿੱਖ ਨੇ ਵੀ ਸਿਫਤ ਕੀਤੀ ਹੈ, ਸੰਗਤ ਨੇ ਵੀ ਸਿਫਤ ਕੀਤੀ ਹੈ। ਉਹ ਬੰਦਾ ਸਿਫਤ ਦੇ ਲਾਇਕ ਆ, ਜਿਸ ਤਰ੍ਹਾਂ ਦੇ ਉਹਨੇ ਪ੍ਰਬੰਧ ਕੀਤੇ ਆ। ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋ ਕੇ ਜੋ ਉਹਨੇ ਕੰਮ ਕੀਤਾ, ਹਾਲਾਂਕਿ 100 ਕਰੋੜ ਰੁਪਈਆ ਇਹਨਾਂ ਨੇ ਵੀ ਦਿੱਤਾ, ਕੇਂਦਰ ਵਾਲਿਆਂ ਨੇ, ਇਹਨਾਂ ਦੇ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਪਰ ਜੋ ਉਹਨੇ ਪ੍ਰਬੰਧ ਕੀਤੇ, ਅਮਲ ਕੀਤੇ, ਜੋ ਉਹ ਲਾ ਮਿਸਾਲ ਨੇ, ਉਹ ਤੇ ਨਜ਼ੀਰ ਬਣ ਗਈ ਹੈ ਕਿ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਵੀ ਕਰ ਸਕਦਾ। ਤੁਹਾਨੂੰ ਯਾਦ ਹੋਣਾ ਜਦੋਂ ਇਹਨਾਂ ਨੇ ਸ਼ਤਾਬਦੀ ਮਨਾਈ ਸੀ 1999 ਦੇ ਵਿੱਚ, ਤੇ ਇਹ ਤੇ ਪੈਸੇ ਲਾਉਣ ਤੋਂ ਲੜ ਪਏ ਸਨ, ਟੌੜਾ ਤੇ ਬਾਦਲ ਆਪਸ ਦੇ ਵਿੱਚ। ਉਹ ਕਹਿੰਦਾ ਸੀ ਮੈਂ ਲਾਉਣੇ ਆਪਦੇ ਹੱਥੀ, ਉਹ ਕਹਿੰਦਾ ਸੀ ਮੈਂ ਲਾਉਣੇ, ਪਤਾ ਨਹੀਂ ਹੱਥੀ ਕਿਸੇ ਦੇ ਆਏ ਜਾਂ ਨਹੀਂ ਆਏ, ਤੇ ਲੜ ਪਏ ਸੀ। ਜੇ ਸਾਡੇ ਹੁੰਦੇ ਤੇ ਇਹੋ ਜਿਹਾ ਕੁਛ ਹੀ ਕਰਨਾ ਸੀ, ਪਰ ਨਿਤੀਸ਼ ਕੁਮਾਰ ਨੇ ਇਹੋ ਜਿਹਾ ਕੁਝ ਨਹੀਂ ਹੋਣ ਦਿੱਤਾ। ਇਸ ਕਰਕੇ ਉਹ ਮੁਬਾਰਕ ਦਾ ਹੱਕਦਾਰ ਆ। ਪਰ ਇਹਦੇ ਚ ਰਾਜ ਕਰਨ ਵੀਰ ਜੀ, ਉਹ ਬੰਦਾ ਇਕੱਲੀ ਸਿਫਤ ਖੱਟ ਕੇ ਨਹੀਂ ਜਾਏਗਾ। ਤੁਸੀਂ ਦੂਰ ਦੀ ਸੋਚੋ। ਉਹ ਮੇਰੇ ਖਿਆਲ ਦੇ ਨਾਲ ਜਿਵੇਂ ਸਾਡੇ ਇੱਥੇ ਇੱਕ ਟੁੱਟੀ ਜੀ ਕਿਸ਼ਤੀ ਲਿਆ ਕੇ ਕਹਿਣ ਦੇ ਆ ਅਸੀਂ ਟੂਰਿਜ਼ਮ ਨੂੰ ਵਧਾਵਾ ਦੇਣ ਦੇ ਆ। ਟੂਰਿਜ਼ਮ ਨੂੰ ਵਧਾਵਾ ਦੇਣਾ ਹੋਵੇ ਤੇ ਨਿਤੀਸ਼ ਕੁਮਾਰ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਆ। ਸਾਰੇ ਵਿਸ਼ਵ ਦੇ ਵਿੱਚ ਉਹ ਬੰਦਾ ਬਿਹਾਰ ਨੂੰ ਮਸ਼ਹੂਰ ਕਰ ਗਿਆ। ਤੇ ਉਹ ਦੇਖਿਓ, ਇਹ ਇਸ ਤਰ੍ਹਾਂ ਦੇ ਦਿਹਾੜੇ ਜਿਹੜੇ ਉਹ ਅੱਗੇ ਵੀ ਮਨਾਉਣਗੇ ਤੇ ਇਹਦੇ ਨਾਲ ਉਹਨਾਂ ਦਾ ਜਿਹੜਾ ਟੂਰਿਜ਼ਮ ਆ ਵਧੇ ਫੁੱਲੇਗਾ। ਜੀ ਜੀ ਜੀ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰੋਂ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।